इस भारत विच दुक्की दा भईया नहीं हुंदा जिहड़ा कहंदा 84 चेते करा दे। सिखां दे अंदर उस धਿਰ ਨੂੰ कमजोर करके ਜਿਹੜੀ सिरां उत्ते खप्पण बन के लड़दी रही है। ਜਿਹੜੇ ਨਵੇਂ ਆਪਾਂ ਲੀਡਰ ਬਣਾਏ, ਆਮ ਆਦਮੀ ਪਾਰਟੀ, ਕਿਸਾਨ ਯੂਨੀਅਨਾਂ, ਅਕਾਲੀ ਦਲ ਦੇ ਕਈ ਧੜੇ, ਹੋਰ ਕਈ ਜਮਾਤਾਂ, ਇਹਨਾਂ ਸਾਰਿਆਂ ਤੋਂ ਕਈ ਆਸ ਹੈਗੀ ਹੈ। ਅਜੇ ਵੀ ਇਹਨਾਂ ਤੇ ਹੀ ਆਸ ਰੱਖਣੀ ਹੈ। एक पासे वो पंथ प्रस्त कौम प्रस्त सिख ने जिहड़े अज भी कौम लई लड़न मरण दा जज्बा रखदे। दूजे पासे आ ने जिन्हां नूं कोई मतलब नहीं। सारे भारत विचों सिखां दी पग लाउण वाले जां सिखां नूं जलील करन वाले जदों कोई गंद पाउंदे है, कदे सुणिया भी सुखबीर सिंह बादल ने जां किसे होर लीडर ने बयान भी दिता होवे। क्यों बाहर बैठे पंजाब तो बाहर बैठे हरेक दुक्की दे बंदे नूं भी ये यकीन आ कि मेरे खिलाफ पंजाब चों किसी भी लीडर ने नहीं बोलना ते जे मेरे खिलाफ कुछ हो गया तो सारा भारत मेरी पिठ ते खड़ा हो। ਮਹਿੰਦਰਪਾਲ ਬਿੱਟੂ ਵਰਗੇ 2-4 ਹੋਰਾਂ ਨੂੰ ਸਾਡੇ ਭਾਈਚਾਰੇ ਦੇ ਸਾਡੀ ਕੌਮ ਦੇ ਯੋਧਿਆਂ ਨੇ ਆਪ ਜਿਹੜਾ ਠੋਕਤਾ ਬਾਕੀਆਂ ਨੂੰ ਤਾਂ ਚਾਹੇ ਅਕਾਲੀ ਨੇ, ਚਾਹੇ ਕਾਂਗਰਸੀ ਨੇ ਤੇ ਚਾਹੇ ਆਮ ਆਦਮੀ ਵਾਲੇ ਨੇ, ਜਿੰਨੇ ਵੀ ਭਾਰਤੀ ਤੰਤਰ ਦਾ ਹਿੱਸਾ ਲੀਡਰ ਨੇ, ਇਹਨਾਂ ਨੇ ਕੁਝ ਨਹੀਂ ਹੋਣ ਦਿੱਤਾ, ਨਾ ਗਾਹਾਂ ਹੋਣ ਦੇਣਾ ਹੈ। ਸੋ ਇਸ ਮਾਹੌਲ ਵਿੱਚ ਜਦੋਂ ਤੱਕਰ ਆਪਾਂ ਇਸ ਲੀਡਰਸ਼ਿਪ ਦੇ ਮਗਰ ਲੱਗੇ ਰਵਾਂਗੇ, ਭਵਿੱਖ ਦਾ ਇਸ ਹਨੇਰੇ ਚੋਂ ਨਿਕਲਣਾ ਨਾਮੁਮਕਿਨ। ਸੋ ਸਿੱਖ ਸੰਘਰਸ਼ ਦੇ ਹੱਕ ਵਿੱਚ ਖੜੇ ਬਗੈਰ ਆ ਸਾਡੀਆਂ ਬੇਇੱਜ਼ਤੀਆਂ ਹੋਣੋਂ ਰੁਕਣੀਆਂ ਨਹੀਂ। ਜਿੰਨਾ ਟਾਈਮ ਅਸੀਂ ਭਾਰਤ ਮਾਤਾ ਦੇ ਲਾਲ ਜਿਹੜੇ ਨੇ ਇਹਨਾਂ ਦੀ ਬੋਲੀ ਬੋਲਦੇ ਰਵਾਂਗੇ, ਸਾਡੇ ਪੱਲੇ ਕੱਖ ਨਹੀਂ ਜੇ ਪੈਣਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਲਾਈ ਦਾ ਮਹੀਨਾ ਆ ਗਿਆ ਤੇ ਜੁਲਾਈ ਦੇ ਵਿੱਚ ਦਲ ਖਾਲਸਾ ਦੇ ਆਗੂ ਤੇ ਸਿੱਖ ਕੌਮ ਦੇ ਲਈ ਬਹੁਤ ਵੱਡੀ ਘਾਲਣਾ ਭਾਲਣ ਵਾਲੇ ਭਾਈ ਗਜਿੰਦਰ ਸਿੰਘ ਜੀ ਦੀ ਯਾਦ ਵਿੱਚ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਦੇ ਵਿੱਚ 4 ਜੁਲਾਈ ਪੰਥਕ ਸਮਾਗਮ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ। ਇਸ ਸਮਾਗਮ ਦਾ ਜਿਹੜਾ ਏਜੰਡਾ ਉਹ ਬੜਾ ਅਰਥ ਰੱਖਦਾ। ਏਜੰਡਾ ਇਹ ਰੱਖਿਆ ਗਿਆ ਕਿ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਅਤੇ ਸਰਵ ਉੱਚਤਾ। ਦੂਜਾ, ਜਥੇਦਾਰ ਸਾਹਿਬਾਨ ਦੀ ਨਿਯੁਕਤੀ ਦਾ ਵਿਧੀ ਵਿਧਾਨ। ਤੀਜਾ ਹੈਗਾ ਭਾਰਤੀ ਸਟੇਟ ਦਾ, ਡੀਪ ਸਟੇਟ ਦਾ ਸਿੱਖ ਧਰਮ ਵਿੱਚ ਦਖਲ। ਅੱਗੇ ਭਾਈ ਗਜਿੰਦਰ ਸਿੰਘ ਜੀਵਨ, ਸੋਚ ਅਤੇ ਸੰਘਰਸ਼। ਲਾਸਟ ਲਿਖਿਆ ਸਿੱਖ ਸੰਘਰਸ਼ ਵਿੱਚ ਆਈ ਖੜੋਤ ਦੇ ਕਾਰਨਾਂ ਦੀ ਨਿਸ਼ਾਨਦੇਹੀ ਅਤੇ ਭਵਿੱਖ ਦੇ ਰਾਹ। ਇਹ ਜਿਹੜਾ ਏਜੰਡਾ, ਇਸ ਏਜੰਡੇ ਦੇ ਉੱਤੇ ਜਿਹੜਾ ਵੀ 4-5 ਘੰਟੇ ਸਮਾਗਮ ਦੇ ਵਿੱਚ ਚਰਚਾ ਹੋਣੀ ਹੈ, ਉਹ ਆਪਾਂ ਨੂੰ ਪਹਿਲਾਂ ਹੀ ਪਤਾ ਕਿ ਜਿੱਡੀ ਵੱਡੀ ਇਹ ਸਮੱਸਿਆ ਜਾਂ ਜਿੱਡੇ ਵੱਡੇ ਮੁੱਦੇ ਨੇ ਉਹਨੂੰ ਪੂਰੀ ਤਰ੍ਹਾਂ ਅੜਾਵੇ ਵਿੱਚ ਨਹੀਂ ਲੈ ਸਕਦੇ। ਪਰ ਅਗਲਿਆਂ ਨੇ ਯਤਨ ਕੀਤਾ ਕਿ ਸਾਨੂੰ ਸਾਰਿਆਂ ਨੂੰ ਅੱਡ-ਅੱਡ ਮੁਲਕਾਂ 'ਚ ਬੈਠਿਆਂ ਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਵਾਕਿਆ ਹੀ ਇਹਨਾਂ ਮਸਲਿਆਂ ਤੇ, ਇਹਨਾਂ ਨੁਕਤਿਆਂ ਤੇ ਸਾਡੇ 'ਚ ਚਰਚਾ ਛਿੜਨੀ ਚਾਹੀਦੀ ਹੈ। ਜਿਹੜਾ ਸਿੱਖ ਸੰਘਰਸ਼ ਵਿੱਚ ਖੜੋਤ ਆਈ ਹੋਈ, ਖੜੋਤ ਜਿਹੜੀ ਚੀਜ਼ ਚੱਲ ਰਹੀ ਸੀ ਉਹ ਸੀ ਖਾਲਿਸਤਾਨੀ ਕੌਮ ਪ੍ਰਸਤ ਸਿੱਖ ਜੁਝਾਰੂਆਂ ਦੀ ਇੱਕ ਲੰਮੀ ਕਾਰਗੁਜ਼ਾਰੀ। 1978 ਦੇ ਸਾਕੇ ਨੇ
ਸਾਡੀ ਕੌਮ ਨੂੰ ਜਗਾਇਆ। ਜਿਹੜੇ ਰਹਿੰਦੇ ਸੀ ਉਹਨਾਂ ਨੂੰ 84 ਨੇ ਜਗਾਤਾ। 1978 ਦੇ ਸ਼ਹੀਦਾਂ ਦੇ ਡੁੱਲੇ ਖੂਨ, ਜੂਨ 84 ਦੇ, ਨਵੰਬਰ 84 ਦੇ ਘੱਲੂ ਘਾਰਿਆਂ ਨੇ ਸਾਡੀ ਕੌਮ ਨੂੰ ਜਿਸ ਤਰੀਕੇ ਨਾਲ ਜਗਾਇਆ ਕਿ ਆਪਣੇ ਘਰ ਤੋਂ ਬਗੈਰ ਗੁਜ਼ਾਰਾ ਨਹੀਂ। ਸੋ ਸਿੱਖ ਸੰਘਰਸ਼ ਜਾਂ ਖਾਲਿਸਤਾਨੀ ਸੰਘਰਸ਼ ਜਿਹੜਾ ਹੈ, ਜਿਹਨੂੰ ਕਈ ਖਾੜਕੂ ਸੰਘਰਸ਼ ਵੀ ਕਹਿ ਲੈਂਦੇ ਆ, ਉਹਦਾ ਜਿਹੜਾ ਮੁੱਖ ਏਜੰਡਾ ਉਹ ਇਹੀ ਆ ਕਿ ਸਿੱਖਾਂ ਦੀ ਜਿਹੜੀ ਪੱਗ ਇੰਡੀਆ ਵਿੱਚ ਰੁਲਦੀ ਫਿਰਦੀ, ਇਹਨੂੰ ਸਿਰ ਤੇ ਕਿਵੇਂ ਚੱਕ ਕੇ ਰੱਖਣ। 1984 ਤੋਂ ਜਾਂ 1978 ਤੋਂ ਪਹਿਲਾਂ 1947 ਤੋਂ ਪਿੱਛੇ ਨੂੰ ਜੇ ਜਾਈਏ, 1947 ਤੋਂ 70 ਦੇ ਵਿਚਾਲੇ ਸਾਡੀ ਕੌਮ ਨਾਲ ਟਕਾ ਕੇ ਕੁੱਤੇ ਖਾਣੀ ਕੀਤੀ ਇੰਡੀਆ। ਉਹ ਇੰਡੀਆ ਜਿਹਦੇ ਵਿੱਚ ਹਿੰਦੂ ਬਹੁ ਗਿਣਤੀ ਸਦਾ ਹੀ ਰਾਜ ਕਰੇ। 1947 ਤੋਂ ਪਹਿਲਾਂ ਜਿਸ ਤਰੀਕੇ ਨਾਲ ਇਸ ਮੁਲਕ ਦਾ ਸਿਸਟਮ ਚੱਲਦਾ ਸੀ, ਉਹਦੇ ਵਿੱਚ ਬਾਹਰੋਂ ਆਏ ਧਾੜਵੀ ਇੱਥੋਂ ਦੇ ਲੋਕਾਂ ਦੇ ਜੁੱਤੀਆਂ ਮਾਰਦੇ ਸੀ ਤੇ ਇੱਜ਼ਤਾਂ ਲੁੱਟਦੇ ਸੀ। 10ਵੇਂ ਪਾਤਸ਼ਾਹ ਦੀ ਸਿੱਖੀ ਇਸ ਪਾਪ ਦੇ ਖਿਲਾਫ ਡਟੀ ਤੇ ਇਸੇ ਸਮੇਂ ਦਰਮਿਆਨ ਸਿੱਖਾਂ ਦੀਆਂ ਰਿਆਸਤਾਂ ਕਾਇਮ ਹੋਈਆਂ, ਜਿਸ ਦੇ ਬਾਰੇ ਆਪਾਂ ਨੂੰ ਅੱਜ ਚੰਗੀ ਤਰ੍ਹਾਂ ਪਤਾ ਕਿ ਕਿਵੇਂ ਸਾਰੇ ਭਾਰਤ ਦੇ ਉੱਤੇ ਜਦੋਂ ਗੋਰਿਆਂ ਦਾ ਕਬਜ਼ਾ ਹੋ ਗਿਆ ਤਾਂ ਉਹਨਾਂ ਗੋਰਿਆਂ ਦੇ ਨਾਲ ਰਲ ਕੇ ਭਾਰਤ ਦੇ ਲੋਕ, ਜਿਨ੍ਹਾਂ ਨੇ ਕੋਈ ਸ਼ਰਮ ਨਹੀਂ ਕੀਤੀ ਕਿ ਸਾਡੇ ਲਈ ਕਿਵੇਂ 6ਵੇਂ ਪਾਤਸ਼ਾਹ ਨੇ 52 ਰਾਜੇ ਛੁਡਵਾਏ, ਭਾਰਤੀ ਰਾਜੇ, ਕਿਵੇਂ 9ਵੇਂ ਪਾਤਸ਼ਾਹ ਨੇ ਤਿਲਕ ਜਨੇਊ ਦੀ ਰਾਖੀ ਲਈ ਸ਼ਹਾਦਤ ਦਿੱਤੀ, ਕਿਵੇਂ 18ਵੀਂ ਕਿਵੇਂ ਸਾਰੀ ਜਿਹੜੀ 18ਵੀਂ ਸਦੀ ਆ, ਖਾਸ ਤੌਰ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅਗਲੇ ਜਿਹੜੇ ਸਾਲ, ਜੋ ਉਸ ਟਾਈਮ ਇੰਡੀਆ ਨੂੰ, ਭਾਰਤੀ ਲੋਕਾਂ ਨੂੰ ਬੇਪੱਤ ਕੀਤਾ ਜਾ ਰਿਹਾ ਸੀ, ਜਿਸ ਤਰੀਕੇ ਨਾਲ ਸਿੱਖਾਂ ਨੇ ਗਜ਼ਨੀ ਦੇ ਬਾਜ਼ਾਰ ਚੋਂ ਜਾਂ ਕਸੂਰ ਦੇ ਵਿੱਚ, ਜਾਂ ਜਦੋਂ ਇੱਥੇ ਅਬਦਾਲੀ ਤੇ ਨਾਦਰ ਸ਼ਾਹ ਵਰਗੇ ਬਹੂ ਬੇਟੀਆਂ ਚੱਕ ਕੇ ਲੈ ਕੇ ਜਾ ਰਹੇ ਸੀ, ਜੋ ਸਿੱਖਾਂ ਨੇ ਕੀਤਾ, ਇਹ ਸਾਰਾ ਕੁਝ ਭੁਲਾ ਕੇ ਇਹ ਅਹਿਸਾਨ ਸੀ ਹਿੰਦੂ ਉੱਤੇ, ਇੰਡੀਆ ਉੱਤੇ। ਪਰ ਸਾਰੇ ਭਾਰਤ ਦੇ ਜਿਹੜੇ ਇਹ ਲੋਕ ਸੀ, ਇਹ ਇਕੱਠੇ ਹੋ ਕੇ ਗੋਰਿਆਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਖਤਮ ਕਰਾਉਣ ਲਈ ਆਏ। ਜਿਹੜਾ ਸ਼ਾਹ ਮੁਹੰਮਦ ਦਾ ਜੰਗਨਾਮਾ, ਅੱਜ ਕਈ ਸਾਡੇ ਭਰਾ ਉਹਦੀ ਜਿਹੜੀ ਇਹ ਲਾਈਨ ਪੜ੍ਹਦੇ ਆ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਹਿੰਦ ਪੰਜਾਬ ਦਾ ਜੰਗ ਕਿਉਂ ਲਿਖਿਆ। ਭਾਈ ਇੱਕ ਪਾਸੇ ਸਾਰਾ ਇੰਡੀਆ ਸੀ ਜਿਹਦੀ ਅਗਵਾਈ ਉਦੋਂ ਗੋਰੇ ਕਰਦੇ ਸੀ ਅੰਗਰੇਜ਼, ਇੱਕ ਪਾਸੇ ਪੰਜਾਬ ਸੀ। ਸੋ ਜੰਗ ਹਿੰਦ ਪੰਜਾਬ ਦੇ ਅਰਥ ਸਮਝਣ ਤੋਂ ਬਾਅਦ ਹੀ ਸਾਨੂੰ ਸਪਸ਼ਟਤਾ ਹੈ। ਸੋ ਸਾਡਾ ਜਿਹੜਾ ਅਹਿਸਾਨ ਸੀ, ਸਾਡਾ ਜੋ ਇਹਨਾਂ ਤੇ ਕੋਈ ਮਾਣ ਸੀ, ਉਹ ਤਾਂ ਉਹਨਾਂ ਨੇ ਉਦਣ ਹੀ ਲਪੇਟਤਾ ਜਦੋਂ ਸਾਰੇ ਭਾਰਤ ਦੇ ਹਿੰਦੂ ਜਿਹੜੇ ਨੇ, ਰਾਜੇ ਜਿਹੜੇ ਨੇ, ਉਹ ਸਾਡਾ ਰਾਜ ਭਾਗ ਖਤਮ ਕਰਾਉਣ ਤੁਰਿਆ। ਫਿਰ ਜਦੋਂ ਰਾਜ ਭਾਗ ਦੀ ਤਾਕਤ ਖੁੱਸ ਗਈ ਤਾਂ ਬਹੁਤ ਸਾਰੇ ਕਮਜ਼ੋਰ ਲੋਕ, ਜਿਹੜੇ ਵੈਸੇ ਹੀ ਜਥਾ ਰਾਜ ਤਥਾ ਪ੍ਰਜਾ, ਜਿਨ੍ਹਾਂ ਨੂੰ ਉਦੋਂ ਲੱਗਦਾ ਸੀ ਸਿੱਖਾਂ ਦਾ ਰਾਜ ਆ, ਇਹਨਾਂ ਵਰਗੀਆਂ ਸ਼ਕਲਾਂ ਬਣਾ ਲਓ, ਉਹ ਫਿਰ ਸਿੱਖਾਂ ਤੋਂ ਆਪਣੇ ਆਪ ਨੂੰ ਦੂਰ ਲੈ ਕੇ ਜਾਣ ਲੱਗ ਪਏ। ਬੜੀ ਵੱਡੀ ਗਿਣਤੀ ਵਿੱਚ ਸਿੱਖਾਂ ਦੇ ਬਹੁਤ ਸਾਰੇ ਕਮਜ਼ੋਰ ਹਿੱਸੇ ਸਿੱਖੀ ਨੂੰ ਤਿਆਗਦੇ ਦਿਖੇ। ਫਿਰ ਸਿੱਖੀ ਉੱਤੇ ਬ੍ਰਾਹਮਣਵਾਦ ਦਾ ਹਮਲਾ, ਜਿਸ ਹਿੰਦੂਇਜ਼ਮ ਦੀ ਰਾਖੀ ਲਈ ਸਿੱਖਾਂ ਨੇ ਕਦੇ ਕੋਈ ਕਸਰ ਨਹੀਂ ਸੀ ਛੱਡੀ। ਜਦੋਂ ਸਿੱਖਾਂ ਦਾ ਰਾਜ ਭਾਗ ਗਿਆ, ਤਪ ਤੇਜ ਘਟਿਆ, ਤਾਂ ਸਿੱਖੀ ਦਾ ਇਹ ਬੁਰਾ ਹਾਲ ਕੀਤਾ, ਬ੍ਰਾਹਮਣਵਾਦ ਅੰਦਰ ਲੈ ਆਂਦਾ ਕਿ ਸਿੰਘ ਸਭਾ ਲਹਿਰ ਉੱਠੀ, ਕੂਕਿਆਂ ਦੀ ਬਾਬਾ ਰਾਮ ਸਿੰਘ ਵਾਲੀ ਲਹਿਰ, ਫਿਰ ਗੁਰਦੁਆਰਾ ਸੁਧਾਰ ਲਹਿਰ। ਇੱਕ ਪਾਸੇ ਤਾਂ ਸਿੱਖਾਂ ਨੂੰ ਉਦੋਂ ਆਪਦਾ ਧਰਮ ਇਹਨਾਂ ਬਾਹਮਣਾਂ ਤੋਂ, ਲਾਲਿਆਂ ਤੋਂ, ਹਿੰਦੂਆਂ ਤੋਂ ਬਚਾਉਣ ਦੀ ਲੜਾਈ ਲੜਨੀ ਪੈ ਰਹੀ ਸੀ, ਦੂਜੇ ਪਾਸੇ ਆਜ਼ਾਦੀ ਦੀ ਲੜਾਈ ਵੀ ਲੜਨੀ ਸੀ। 1947 ਮੌਕੇ ਅੰਗਰੇਜ਼ ਤਾਂ ਚਲੇ ਗਏ, ਪਰ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਸਿੱਖ ਜਿਹੜੇ ਨੇ ਉਹ ਇੱਕ ਗੁਲਾਮੀ ਚੋਂ ਨਿਕਲੇ, ਨਵੀਂ ਗੁਲਾਮੀ ਚ ਫਸ ਗਏ।
ਪਹਿਲਾਂ ਸਿੱਖ ਗੋਰਿਆਂ ਦੇ, ਇੰਗਲੈਂਡ ਦੇ, ਬ੍ਰਿਟਿਸ਼ ਕਰਾਊਨ ਦੇ ਗੁਲਾਮ ਸੀ। ਫਿਰ ਭਾਰਤੀ ਅਖੌਤੀ ਲੋਕਤੰਤਰ ਦਾ ਜਿਹੜਾ ਪੰਜਾਲੀ ਆ ਉਹ ਗਲ 'ਚ ਪੈ ਗਈ। ਸਿੱਖਾਂ ਨੂੰ ਅਗਲਿਆਂ ਨੇ ਹਿੰਦੂ ਲਿਖਤਾ। ਪਹਿਲਾਂ ਬੇਵਕੂਫ ਬਣਾਉਣ ਲਈ ਕਹਿਤਾ ਵੀ ਅਸੀਂ ਤਾਂ ਜੀ ਕਾਨੂੰਨ ਹੀ ਨਹੀਂ ਕੋਈ ਇਹੋ ਜਿਹਾ ਬਣਾਉਣਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਹੀਂ ਹੋਊਗਾ। ਫਿਰ 1947 ਤੋਂ ਦੱਬ ਕੇ ਜਲੀਲ ਕੀਤਾ। ਜਦੋਂ ਸਾਰੇ ਭਾਰਤ ਵਿੱਚ ਅੱਡ-ਅੱਡ ਬੋਲੀਆਂ ਦੇ ਆਧਾਰ ਤੇ ਸੂਬੇ ਬਣੇ ਤਾਂ ਪੰਜਾਬ ਜਿਹੜਾ ਪੰਜਾਬੀ ਬੋਲੀ ਦੇ ਆਧਾਰ ਤੇ ਬਣਨਾ ਸੀ, ਕਹਿੰਦੇ ਇਹ ਤਾਂ ਖਾਲਿਸਤਾਨ ਬਣਾਉਣ ਵਾਲੀ ਗੱਲ ਹੀ ਹੋ ਗਈ ਜੇ ਪੰਜਾਬੀ ਬੋਲੀ ਦੇ ਆਧਾਰ ਤੇ ਸੂਬਾ ਬਣਾਤਾ। ਸੋ ਜਿੰਨਾ ਵਿਰੋਧ ਕਰ ਹੁੰਦਾ ਉਹ ਕੀਤਾ ਤੇ ਸਿੱਖਾਂ ਨੇ ਇਹਦੇ ਬਾਰੇ ਬਹੁਤ ਵੱਡੀ ਇੱਕ ਲੜਾਈ ਲੜੀ। ਉਹਨਾਂ ਦਿਨਾਂ ਦੇ ਵਿੱਚ ਜਿੰਨਾ ਅਤਿਆਚਾਰ ਸਿੱਖਾਂ ਉੱਤੇ ਪੰਜਾਬੀ ਬੋਲੀ ਦੇ ਆਧਾਰ ਤੇ ਸੂਬਾ ਲੈਣ ਲਈ ਹੋਇਆ, ਡਾਕਟਰ ਜਗਜੀਤ ਸਿੰਘ ਚੌਹਾਨ ਵਰਗੇ ਕਹਿੰਦੇ ਹੁੰਦੇ ਸੀ ਵੀ ਜਿੰਨੀ ਕੁ ਕੁੱਟ ਤੁਹਾਡੇ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਤੇ ਪੈਂਦੀ ਹੈ, ਇੰਨੀ ਕੀ ਕੁੱਟ ਖਾਲਿਸਤਾਨ ਜਿੰਦਾਬਾਦ ਕਹਿਣ ਤੇ ਪੈਣੀ ਆ। ਪਰ ਖਾਲਿਸਤਾਨ ਹੀ ਮੰਗ ਲਓ। ਜਿੰਨੀ ਕਮਿਟਮੈਂਟ ਤੁਸੀਂ ਪੰਜਾਬੀ ਸੂਬਾ ਲੈਣ ਲਈ ਦਿਖਾ ਰਹੇ ਹੋ, ਜਿੱਦਣ ਇੰਡੀਆ ਨੇ ਲਾਲਿਆਂ ਨੇ ਦੇਖਿਆ ਵੀ ਇਹ ਖਾਲਿਸਤਾਨ ਲਈ ਓਡੀ ਕਮਿਟਮੈਂਟ ਦਿਖਾ ਰਿਹਾ, ਇਹਨਾਂ ਨੇ ਪੰਜਾਬੀ ਸੂਬਾ ਤਾਂ ਤੁਹਾਨੂੰ ਘਰੇ ਬੈਠਿਆਂ ਨੂੰ ਦੇਣ ਆ ਜਾਣਾ। ਪਰ ਸਾਡੇ ਬੰਦਿਆਂ ਨੇ ਪੰਜਾਬੀ ਸੂਬਾ ਜਿੰਦਾਬਾਦ ਕਹਿ ਕੇ ਕੁੱਟ ਖਾਧੀ। ਆਖਰ ਲੰਗੜਾ ਲੂਲਾ ਜਿਹਾ ਸੂਬਾ ਇੱਕ ਦੇ ਕੇ ਡੰਗ ਉਹਨਾਂ ਨੇ ਸਾਰਤਾ। ਮੇਰਾ ਅੱਜ ਵੀ ਇਹ ਪੱਕਾ ਮੰਨਣਾ ਹੈ ਕਿ ਜੇ ਉਦੋਂ ਖਾਲਿਸਤਾਨ ਦੀ ਗੱਲ ਕਹਿ ਰਹੇ ਹੁੰਦੇ ਤਾਂ ਜਿਹੜੇ ਆਹ ਪੁਆੜੇ ਪਏ ਹੋਏ ਨੇ ਨਾ ਵੀ ਚੰਡੀਗੜ੍ਹ ਪੰਜਾਬ ਨੂੰ ਨਹੀਂ ਦੇਣਾ, ਪੰਜਾਬੀ ਬੋਲਦੇ ਇਲਾਕੇ ਨਹੀਂ ਦੇਣੇ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਹੋਰ ਬਹੁਤ ਸਾਰੇ ਝਮੇਲੇ, ਇਹ ਉਦੋਂ ਹੀ ਨਿਬੜ ਜਾਣੇ ਸੀਗੇ ਵੀ ਇਹਨਾਂ ਨੇ ਖਾਲਿਸਤਾਨ ਮੰਗਣ ਬਹਿ ਜਾਣਾ, ਆਹ ਸਾਰਾ ਕੁਝ ਦੇ ਕੇ ਨਿਬੇੜੋ ਇਹਨਾਂ ਦੀ ਗੱਲ। ਪਰ 1978 ਤੱਕ ਉਹਨਾਂ ਨੇ ਹੋਰ ਬੜੇ ਸੱਪ ਕੱਢ ਲਏ। ਉਦੋਂ ਤਾਂ ਕੱਲੇ ਨਰਕਧਾਰੀਏ ਸੀ, ਹੁਣ ਤਾਂ ਪਿਛਲੇ 25-30 ਸਾਲਾਂ 'ਚ ਸਰਸੇ ਵਾਲੇ, ਭਨਿਆਰੇ ਵਾਲੇ, ਨੂਰ ਮਹਿਲ ਵਾਲੇ, ਬਿਆਸ ਵਾਲੇ ਤੇ ਹੋਰ ਪਤਾ ਨਹੀਂ ਕਿੱਥੋਂ ਕਿੱਥੋਂ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਡੇਰੇਦਾਰ ਸਾਧ ਖੜੇ ਕਰਤੇ। ਹੁਣ ਤਾਂ ਕਈ ਸਾਡੀਆਂ ਸੰਸਥਾਵਾਂ ਨੇ, ਜਿਵੇਂ ਦਮਦਮੀ ਟਕਸਾਲ ਤੇ ਅਸੀਂ ਮਾਣ ਕਰਦੇ ਰਹੇ ਆ, ਹੁਣ ਉਹ ਬਾਬੇ ਧੁੰਮੇ ਨੂੰ ਪੱਟ ਕੇ ਲੈ ਗਏ, ਉਹਦੇ ਰਾਹੀਂ ਸਿੱਖੀ ਦਾ ਬੁਰਾ ਹਾਲ ਕਰਨ ਦੀਆਂ ਪਲੈਨਿੰਗਾਂ ਬਣ ਰਹੀਆਂ। ਖੈਰ 1978 ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਸਾਬਤ ਹੋਇਆ। ਜਿਹੜੇ ਸਿੱਖ ਇਦੋਂ ਪਹਿਲਾਂ ਹੋਰ ਹੀ ਤਰ੍ਹਾਂ ਦੀਆਂ ਬਾਤਾਂ 'ਚ ਉਲਝੇ ਹੋਏ ਸੀ, ਉਹਨਾਂ ਨੇ ਕੌਮ ਪ੍ਰਤੀ ਆਪਣੀ ਸੋਚ, ਸੰਘਰਸ਼ ਪ੍ਰਤੀ ਆਪਣੀ ਸੋਚ ਜਿਹੜੀ ਬੁਲੰਦ ਕੀਤੀ। 1984 ਤੋਂ ਬਾਅਦ ਉਹ ਸਿਖਰ ਛੋ ਗਈ। ਸੋ ਖਾਲਿਸਤਾਨ ਦਾ ਸੰਘਰਸ਼ ਵਗਿਆ। ਇੰਡੀਆ ਨੇ ਪੂਰਾ ਜ਼ੋਰ ਲਾ ਕੇ ਜਿੱਥੇ ਇਸ ਸੰਘਰਸ਼ ਨੂੰ ਦੱਬਿਆ, ਦਰੜਿਆ, ਕੁਚਲਿਆ, ਉੱਥੇ ਨਾਲ ਦੀ ਨਾਲ ਜਿਹੜੇ ਸਿੱਖਾਂ ਦੇ ਵਿੱਚੋਂ ਭਾਰਤ ਮਾਤਾ ਕੀ ਜੈ ਵਾਲੇ ਸੀ, ਉਹਨਾਂ ਨੂੰ ਪੱਟ ਕੇ ਕਿਹਾ ਵੀ ਤੁਸੀਂ ਇੱਥੇ ਆਰਾਮ ਨਾਲ ਰਾਜਗੱਦੀਆਂ ਮਾਣੋ। ਸੋ ਸਾਡੀ ਕੌਮ ਦੇ ਵਿੱਚ ਹੌਲੀ ਹੌਲੀ ਖਾਲਿਸਤਾਨੀ ਧਿਰਾਂ ਜਿਹੜੀਆਂ ਨੇ, ਖਾੜਕੂ ਧਿਰਾਂ ਜਿਹੜੀਆਂ ਨੇ, ਉਹਨਾਂ ਨੂੰ ਕਮਜ਼ੋਰ ਹੁੰਦਾ ਆਪਾਂ ਦੇਖਿਆ। ਉਹਨਾਂ ਦੀ ਥਾਂ ਸਾਡੇ ਲੋਕਾਂ ਨੇ ਆ ਓਵਰਗਰਾਊਂਡ ਪੋਲੀਟੀਕਲ ਭਾਰਤ ਮਾਤਾ ਕੇ ਲਾਲ ਇਹ ਚੁਣ ਲਏ। ਚਲੋ ਜੀ, ਤੁਹਾਡੀ ਮਰਜ਼ੀ ਹੈ। ਪਰ 1997 ਤੋਂ ਬਾਅਦ ਅੱਜ ਤੱਕ ਇਹਨਾਂ ਲੋਕਾਂ ਨੇ ਤੁਹਾਡੀ ਝੋਲੀ ਕੀ ਪਾਇਆ? ਇਹਦੇ ਨਾਲ ਜਿੱਥੇ ਸਿੱਖ ਸੰਘਰਸ਼ ਵਿੱਚ ਖੜੋਤ ਆਈ, ਜਿਹਦੇ ਬਾਰੇ ਭਾਈ ਗਜਿੰਦਰ ਸਿੰਘ ਦੀ ਯਾਦ ਵਿੱਚ ਹੋਣ ਵਾਲੇ ਪ੍ਰੋਗਰਾਮ 'ਚ ਚਰਚਾ ਹੋਣੀ ਹੈ, ਜਿੱਥੇ ਸਿੱਖ ਸੰਘਰਸ਼ ਵਿੱਚ ਖੜੋਤ ਆਈ, ਉੱਥੇ ਨਾਲ ਦੀ ਨਾਲ ਸਿੱਖਾਂ ਦੇ ਧਰਮ ਦੇ ਵਿੱਚ ਇੰਡੀਆ ਦੀ ਦਖਲ ਅੰਦਾਜ਼ੀ ਤੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਿਆਂ ਦੇ ਹੱਕ ਦੇ ਵਿੱਚ ਇੱਕ ਲਹਿਰ ਜਿਹੜੀ ਆ ਉਹ ਬਣ। ਪਹਿਲਾਂ ਸਿੱਖਾਂ ਦਾ ਇੱਕ ਡਰ, ਇੱਕ ਚੜ੍ਹਤ ਹੁੰਦੀ ਸੀ। ਥੋੜੇ ਦਿਨ ਪਹਿਲਾਂ ਉੱਤਰਾਖੰਡ ਦੇ ਵਿੱਚ ਸਿੱਖਾਂ ਦੀ ਇੱਜ਼ਤ ਨੂੰ ਲਲਕਾਰਿਆ ਗਿਆ। ਉੱਥੇ ਵੀਡੀਓ ਪਾ ਕੇ ਕਿਹਾ ਜਾ ਰਿਹਾ ਹੈ ਕਿ ਜੀ
ਜਿਹੜੇ ਇਹ ਸਿੱਖ ਨੇ ਪੰਜਾਬ ਤੋਂ ਹੇਮਕੁੰਟ ਸਾਹਿਬ ਨੂੰ ਜਾਂਦੇ ਆ, ਇਹ ਸਾਡੇ ਇਲਾਕੇ ਵਿੱਚ ਦੀ ਲੰਘਦੇ ਆ। ਇਹਨਾਂ ਨੂੰ ਯਾਦ ਹੋਣਾ ਚਾਹੀਦਾ ਕਿ ਅਸੀਂ ਉਹੀ ਗੜਵਾਲੀ ਆ ਜਿਨ੍ਹਾਂ ਨੇ 1984 ਚ ਇਹਨਾਂ ਉੱਤੇ ਅਟੈਕ ਕੀਤਾ ਸੀ। ਹੁਣ ਇਹ ਜਾਂ ਇਹੋ ਜਿਹੀਆਂ ਹੋਰ ਗੱਲਾਂ ਕਰਕੇ ਉਹ ਕਹਿੰਦੇ ਆ ਕਿ ਅਸੀਂ ਤੁਹਾਨੂੰ ਅਕਲ ਲਿਆ ਦਿਆਂ। ਪਹਿਲਾਂ ਇਹੋ ਜਿਹੀਆਂ ਗੱਲਾਂ ਕਰਦੇ ਨਹੀਂ ਸੀ, ਹੁਣ ਕਿਉਂ ਕੀਤੀਆਂ ਜਾਂਦੀਆਂ ਨੇ? ਵਾਰ-ਵਾਰ ਇਸ ਭਾਰਤ ਵਿੱਚ ਦੁੱਕੀ ਦਾ ਭਈਆ ਨਹੀਂ ਹੁੰਦਾ ਜਿਹੜਾ ਕਹਿੰਦਾ 84 ਚੇਤੇ ਕਰਾ ਦੇ। ਜਿਹੜੇ ਲੋਕ ਕਹਿੰਦੇ ਆ ਕਿ ਜੀ ਹੁਣ ਆ ਜਿਹੜੇ ਨਵੇਂ ਅਸੀਂ ਸਹੇੜੇ ਆ ਇਹ ਬਹੁਤ ਚੰਗੇ ਆ, ਤੁਹਾਡੇ ਇਹ ਨੁਮਾਇੰਦੇ, ਤੁਹਾਡੇ ਇਹ ਆਗੂ ਜੇ ਤੁਹਾਡੀ ਇੱਜ਼ਤ ਹੀ ਨਹੀਂ ਬਚਾ ਸਕਦੇ, ਜੇ ਇਹਨਾਂ ਦੇ ਹੁੰਦਿਆਂ ਦੁੱਕੀ ਦੇ ਭਈਏ ਉੱਠ ਕੇ ਤੁਹਾਨੂੰ 84 ਚੇਤੇ ਕਰਵਾ ਦਿਆਂਗੇ ਵਾਲੀ ਬੋਲੀ ਬੋਲਦੇ ਆ, ਤਾਂ ਭਾਈ ਫੇਰ ਹੁਣ ਚੇਤੇ ਕਰੋ, ਜੇ ਖਾੜਕੂ ਯੋਧਿਆਂ ਨੂੰ ਚੁਣਿਆ ਹੁੰਦਾ, ਸੰਘਰਸ਼ ਵਿੱਚ ਖੜੋਤ ਨਾ ਆਉਣ ਦਿੱਤੀ ਜਾਂਦੀ, ਜੇ ਕਲਗੀਧਰ ਦੇ ਲਾਲਾਂ ਦਾ ਪੱਖ ਲਿਆ ਜਾਂਦਾ, ਪਹਿਲੀ ਗੱਲ ਤਾਂ ਕਿਸੇ ਦੀ ਜ਼ਰੂਰਤ ਨਹੀਂ ਸੀ ਪੈਣੀ ਵੀ 84 ਚੇਤੇ ਕਰਾ ਦੇਾਂਗੇ। ਤੇ ਜੇ ਕੋਈ ਕਰਵਾ ਕਰ ਵੀ ਦਿੰਦਾ ਇਹੋ ਜੀ ਗੱਲ, ਤਾਂ ਜਿਵੇਂ ਉਹਨੂੰ 5-6 ਦਿਨ ਹੋ ਗਏ ਨਿੱਤ ਨਵੀਂ ਤੋਂ ਨਵੀਂ ਵੀਡੀਓ ਪਾ ਕੇ ਲਲਕਾਰਦਾ, ਹੁਣ ਨੂੰ ਤਾਂ ਕਿਸੇ ਨਾ ਕਿਸੇ ਨੇ ਗੱਡੀ ਚਾੜਿਆ ਹੋਣਾ ਸੀ। ਸਿੱਖਾਂ ਦੇ ਅੰਦਰ ਉਸ ਧਿਰ ਨੂੰ ਕਮਜ਼ੋਰ ਕਰਕੇ ਜਿਹੜੀ ਸਿਰਾਂ ਉੱਤੇ ਖੱਫਣ ਬੰਨ ਕੇ ਲੜਦੀ ਰਹੀ ਹੈ, ਜਿਹੜੇ ਨਵੇਂ ਆਪਾਂ ਲੀਡਰ ਬਣਾਏ, ਆਮ ਆਦਮੀ ਪਾਰਟੀ, ਕਿਸਾਨ ਯੂਨੀਅਨਾਂ, ਅਕਾਲੀ ਦਲ ਦੇ ਕਈ ਧੜੇ, ਹੋਰ ਕਈ ਜਮਾਤਾਂ, ਇਹਨਾਂ ਸਾਰਿਆਂ ਤੋਂ ਕਈ ਆਸ ਹੈਗੀ ਹੈ, ਅਜੇ ਵੀ ਇਹਨਾਂ ਤੇ ਹੀ ਆਸ ਰੱਖਣੀ ਹੈ। ਇੱਕ ਪਾਸੇ ਉਹ ਪੰਥ ਪ੍ਰਸਤ, ਕੌਮ ਪ੍ਰਸਤ ਸਿੱਖ ਨੇ ਜਿਹੜੇ ਅੱਜ ਵੀ ਕੌਮ ਲਈ ਲੜਨ ਮਰਨ ਦਾ ਜਜ਼ਬਾ ਰੱਖਦੇ ਆ, ਦੂਜੇ ਪਾਸੇ ਆਹ ਨੇ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ। ਸਾਰੇ ਭਾਰਤ ਵਿੱਚੋਂ ਸਿੱਖਾਂ ਦੀ ਪੱਗ ਲਾਉਣ ਵਾਲੇ ਜਾਂ ਸਿੱਖਾਂ ਨੂੰ ਜਲੀਲ ਕਰਨ ਵਾਲੇ ਜਦੋਂ ਕੋਈ ਗੰਦ ਪਾਉਂਦੇ ਐ, ਕਦੇ ਸੁਣਿਆ ਵੀ ਸੁਖਬੀਰ ਸਿੰਘ ਬਾਦਲ ਨੇ ਜਾਂ ਕਿਸੇ ਹੋਰ ਲੀਡਰ ਨੇ ਬਿਆਨ ਵੀ ਦਿੱਤਾ ਹੋਵੇ? ਹਿਮਾਚਲ ਦੇ ਲੋਕ ਜਾਂ ਹੋਰ ਕਿਸੇ ਨਾਲ ਲੱਗਦੇ ਸੂਬੇ ਦੇ ਲੋਕ ਜਦੋਂ ਉੱਥੇ ਜਾਣ ਵਾਲੇ ਪੰਜਾਬੀਆਂ ਨੂੰ ਸਿੱਖ ਹੋਣ ਕਰਕੇ, ਪੰਜਾਬੀ ਹੋਣ ਕਰਕੇ ਟਾਰਗੇਟ ਕਰਦੇ ਐ, ਕਦੇ ਸੁਣਿਆ ਵੀ ਪੰਜਾਬ ਦੇ ਮੁੱਖ ਮੰਤਰੀ ਨੇ 2 ਸ਼ਬਦ ਉਹਨਾਂ ਦੇ ਹੱਕ ਵਿੱਚ ਬੋਲੇ ਹੋਣ ਕਿ ਸਾਡੇ ਬੰਦਿਆਂ ਨੂੰ ਕਿਉਂ ਜਲੀਲ ਕਰਦੇ? ਕਿਉਂ ਬਾਹਰ ਬੈਠੇ, ਪੰਜਾਬ ਤੋਂ ਬਾਹਰ ਬੈਠੇ ਹਰੇਕ ਦੁੱਕੀ ਦੇ ਬੰਦੇ ਨੂੰ ਵੀ ਇਹ ਯਕੀਨ ਆ ਕਿ ਮੇਰੇ ਖਿਲਾਫ ਪੰਜਾਬ ਚੋਂ ਕਿਸੇ ਵੀ ਲੀਡਰ ਨੇ ਨਹੀਂ ਬੋਲਣਾ, ਤੇ ਜੇ ਮੇਰੇ ਖਿਲਾਫ ਕੁਝ ਹੋ ਗਿਆ ਤਾਂ ਸਾਰਾ ਭਾਰਤ ਮੇਰੀ ਪਿੱਠ ਤੇ ਖੜਾ ਹੋ। ਇਹ ਆ ਉਹ ਮਾਹੌਲ ਜਿਹਦੇ ਵਿੱਚ ਆਪਾਂ ਕਹਿੰਦੇ ਆ ਕਿ ਸਿੱਖ ਸੰਘਰਸ਼ ਵਿੱਚ ਖੜੋਤ ਆਈ ਹੋਈ। ਜਿੰਨਾ ਟਾਈਮ ਸਿੱਖ ਇਹ ਜਿਹੜੇ ਜਾਲੀ ਜੇ ਲੋਕ ਚੁਣੇ ਆ, ਜਿਨ੍ਹਾਂ ਦੇ ਮਗਰ ਲੱਗੇ ਫਿਰਦੇ ਹੋ, ਜਿਨ੍ਹਾਂ ਦੇ ਹੁੰਦਿਆਂ ਬੇਅਦਬੀਆਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਕਦੋਂ ਸ਼ੁਰੂ ਹੋਈਆਂ? ਜਦੋਂ ਤੁਸੀਂ ਜਿਹੜੇ ਨਵੇਂ ਚੁਣੇ ਸੀ ਬਾਦਲ ਦਲ ਵਾਲੇ, ਉਹਨਾਂ ਦਾ ਰਾਜ ਸੀ 1997 ਤੋਂ 2002 ਤੱਕ ਉਹਦਾ ਰਾਜ ਰਿਹਾ। 2001 ਵਿੱਚ ਭੰਡਾਰੇ ਵਾਲੇ ਨੇ ਲਾਂਬੂ ਲਾਏ, ਉਦੋਂ ਤੋਂ ਲਗਾਤਾਰ ਬੇਅਦਬੀਆਂ ਚੱਲ ਰਹੀਆਂ ਨੇ। ਬਰਗਾੜੀ ਬਾਈਬਲ ਵੀ ਉਹਨਾਂ ਦੇ ਰਾਜ ਵਿੱਚ ਵਾਪਰਿਆ, ਸਲਾਵਤਪੁਰਾ ਵੀ ਉਹਨਾਂ ਦੇ ਰਾਜ 'ਚ ਵਾਪਰੇ, ਬਾਕੀ ਜਿਹੜੀਆਂ ਜਮਾਤਾਂ ਨੇ ਇਸ ਦੌਰਾਨ ਰਾਜ ਕੀਤਾ ਉਦੋਂ ਵੀ ਵਾਪਰੇ। ਜਿਨ੍ਹਾਂ ਦੇ ਰਾਜ ਵਿੱਚ ਤੁਹਾਡੇ ਇਸ਼ਟ ਦੀ ਬੇਅਦਬੀ ਹੋਵੇ ਤੇ ਉਹ ਕੋਈ ਫਿਕਰ ਨਾ ਕਰਨ। ਆ ਪਰਸੋਂ ਅਕਾਲ ਤਖਤ ਸਾਹਿਬ ਤੇ ਵੀ ਜਥੇਦਾਰ ਨੇ ਗੱਲ ਛੇੜੀ ਕਿ ਮੌੜ ਬਲਾਸਟ ਹੋ ਗਿਆ। ਪ੍ਰਦੀਪ ਕਲੇਰ ਨਾਂ ਦਾ ਇੱਕ ਬੰਦਾ ਵਾਧਾ ਵਾਹ ਬਣ ਗਿਆ, ਪਰ ਕਿਸੇ ਸਰਕਾਰ ਨੇ ਸਰਸੇ ਵਾਲੇ ਨੂੰ ਬੇਅਦਬੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰਨ ਦੀ ਲੋੜ ਨਹੀਂ ਸਮਝੀ। ਇੱਥੋਂ ਤੱਕ ਕਿ ਜਿਹੜਾ ਸਲਾਵਤਪੁਰਾ ਕਾਂਡ ਵਾਪਰਿਆ,
ਜਾਂ ਜਿਹੜਾ ਬਰਗਾੜੀ ਕਾਂਡ ਵਾਪਰਿਆ, ਇਹਨਾਂ ਦੀ ਪੈਰਵਾਈ ਇੰਨੀ ਮਾੜੀ ਹੋ ਰਹੀ ਹੈ ਕਿ ਦੋਸ਼ੀਆਂ ਨੂੰ ਕੋਈ ਫਿਕਰ ਨਹੀਂ। ਗੱਲ ਫਿਰ ਉੱਥੇ ਹੀ ਆ ਜਾਂਦੀ ਆ ਜਿਹੜੀ 1984 ਦੇ ਨਵੰਬਰ ਮਹੀਨੇ ਦੇ ਕਾਤਲਾਂ ਬਾਰੇ। ਜਿੰਨੇ ਕੁ ਸਿੱਖਾਂ ਨੇ ਆਪ ਠੋਕਣੇ ਸੀ ਠੋਕਤੇ, ਬਾਕੀਆਂ ਨੂੰ ਤਾਂ ਸਿਸਟਮ ਨੇ ਕੁਝ ਨਹੀਂ ਹੋਣ ਦਿੱਤਾ। ਸੋ ਮਹਿੰਦਰਪਾਲ ਬਿੱਟੂ ਵਰਗੇ 2-4 ਹੋਰਾਂ ਨੂੰ ਸਾਡੇ ਭਾਈਚਾਰੇ ਦੇ, ਸਾਡੀ ਕੌਮ ਦੇ ਯੋਧਿਆਂ ਨੇ ਆਪ ਜਿਹੜਾ ਠੋਕਤਾ, ਬਾਕੀਆਂ ਨੂੰ ਤਾਂ ਚਾਹੇ ਅਕਾਲੀ ਨੇ, ਚਾਹੇ ਕਾਂਗਰਸੀ ਨੇ, ਤੇ ਚਾਹੇ ਆਮ ਆਦਮੀ ਵਾਲੇ ਨੇ, ਜਿੰਨੇ ਵੀ ਭਾਰਤੀ ਤੰਤਰ ਦਾ ਹਿੱਸਾ ਲੀਡਰ ਨੇ, ਇਹਨਾਂ ਨੇ ਕੁਝ ਨਹੀਂ ਹੋਣ ਦਿੱਤਾ, ਨਾ ਗਾਹਾਂ ਹੋਣ ਦੇਣਾ। ਸੋ ਇਸ ਮਾਹੌਲ ਵਿੱਚ ਜਦੋਂ ਤੱਕ ਆਪਾਂ ਇਸ ਲੀਡਰਸ਼ਿਪ ਦੇ ਮਗਰ ਲੱਗੇ ਰਵਾਂਗੇ, ਭਵਿੱਖ ਦਾ ਉਜਵਲ ਹੋਣਾ, ਭਵਿੱਖ ਦਾ ਇਸ ਹਨੇਰੇ ਚੋਂ ਨਿਕਲਣਾ ਨਾਮੁਮਕਿਨ। ਸੋ ਸਿੱਖ ਸੰਘਰਸ਼ ਦੇ ਹੱਕ ਵਿੱਚ ਖੜੇ ਬਗੈਰ ਆ ਸਾਡੀਆਂ ਬੇਇੱਜ਼ਤੀਆਂ ਹੋਣੋਂ ਰੁਕਣੀਆਂ ਨਹੀਂ। ਜਿੰਨਾ ਟਾਈਮ ਅਸੀਂ ਭਾਰਤ ਮਾਤਾ ਦੇ ਲਾਲ ਜਿਹੜੇ ਨੇ ਇਹਨਾਂ ਦੀ ਬੋਲੀ ਬੋਲਦੇ ਰਵਾਂਗੇ, ਸਾਡੇ ਪੱਲੇ ਕੱਖ ਨਹੀਂ ਜੇ ਪੈਣ। ਦੂਸਰਾ ਇੱਥੇ ਨੁਕਤਾ ਇਹ ਰੱਖਿਆ ਗਿਆ, ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਅਤੇ ਸਰਬ ਉੱਚਤਾ। ਆ ਜਿਹੜਾ ਘਟਨਾਕ੍ਰਮ ਹੁਣ ਵਾਪਰਿਆ, ਇਹਦੇ ਵਿੱਚ ਆ ਜਿਹੜਾ ਦੂਜਾ ਮੁੱਦਾ, ਜਥੇਦਾਰਾਂ ਦੀ ਨਿਯੁਕਤੀ ਦਾ ਵਿਧੀ ਵਿਧਾਨ 2000 ਸਨ ਦੇ ਵਿੱਚ 29 ਮਾਰਚ ਨੂੰ ਜਥੇਦਾਰ ਬਦੰਤੀ ਨੇ ਜਦੋਂ ਅਹੁਦਾ ਸੰਭਾਲਿਆ, ਉਦੋਂ ਤੋਂ ਇਹ ਗੱਲ ਚੱਲ ਰਹੀ ਹੈ। 26 ਸਾਲ ਬੀਤ ਗਏ, ਬਾਦਲ ਦਲ ਦੇ ਹਰਾਮਜ਼ਾਦੇ ਲੀਡਰਾਂ ਨੇ ਕਦੇ ਵੀ ਇਸ ਗੱਲ ਦੇ ਉੱਤੇ ਕੁਝ ਹੋਣ ਨਹੀਂ ਦਿੱਤਾ। ਹੁਣ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ, ਗਿਆਨੀ ਰਘਬੀਰ ਸਿੰਘ ਨੂੰ ਭੈੜੇ ਤਰੀਕੇ ਨਾਲ ਲਾਇਆ ਗਿਆ, ਗਿਆਨੀ ਸੁਲਤਾਨ ਸਿੰਘ ਨੂੰ ਲਾਇਆ ਗਿਆ, ਕੌਮ ਦੇ ਵਿੱਚ ਵਿਰੋਧ ਹੁੰਦਾ ਦੇਖ ਕੇ ਇੰਨਾ ਕੁ ਕਰਨਾ ਪੈ ਗਿਆ ਕਿ ਚਲੋ ਜੀ ਇੱਕ ਵਿਧੀ ਵਿਧਾਨ ਬਣਾਉਣ ਲਈ ਕਮੇਟੀ ਬਣਾ ਦਿੰਦੇ, ਪਰ ਮੁੜ ਕੇ ਉਸ ਕਮੇਟੀ ਦਾ ਜ਼ਿਕਰ ਤੱਕ ਨਹੀਂ ਹੋਇਆ। ਇਹ ਆ ਇਹਨਾਂ ਦਾ ਹਰਾਮੀਪੁਣਾ, ਜਿਨ੍ਹਾਂ ਨੂੰ ਕਹਿੰਦੇ ਹੋ ਜੀ ਇਹ ਪੰਥਕ ਅਕਾਲੀ ਦਲ ਸੋਚ ਵਾਲੇ ਨੇ। ਜਿੰਨੇ ਘਟੀਆ, ਨੀਚ ਤੇ ਭੈੜੇ ਬਾਦਲ ਦਲ ਵਾਲੇ ਅਕਾਲੀ ਨੇ, ਇੰਨੇ ਤਾਂ ਕਾਂਗਰਸ ਵਾਲੇ ਜਿਹੜੇ ਨੇ ਕਈ ਉਹ ਵੀ ਨਹੀਂ ਲੱਗਦੇ। ਜਿਵੇਂ ਪ੍ਰਗਟ ਸਿੰਘ ਅਕਾਲ ਤਖਤ ਸਾਹਿਬ ਵਿਖੇ ਜਦੋਂ ਬੋਲ ਰਿਹਾ ਸੀ, ਉਹਨੂੰ ਲੱਗ ਰਿਹਾ ਸੀਗਾ ਕਿ ਜਿਨ੍ਹਾਂ ਨੇ ਸਾਡੇ ਇਸ਼ਟ ਦੀ ਬੇਅਦਬੀ ਕੀਤੀ ਆ ਉਹਨਾਂ ਦਾ ਕੋਈ ਹੱਲ ਹੋਣਾ ਚਾਹੀਦਾ, ਪਰ ਬਾਦਲ ਦਲ ਵਾਲਿਆਂ ਨੂੰ ਕੋਈ ਫਿਕਰ ਨਹੀਂ। ਉਹ ਕਹਿੰਦੇ ਸਰਸੇ ਵਾਲੇ ਲੈਣ ਨਜ਼ਾਰੇ। ਅੱਜ ਸਾਰੀ ਦੁਨੀਆ ਪਿੱਟਦੀ ਆ, ਪਰ ਬਾਦਲ ਦਲ ਨੇ ਅੱਜ ਤੱਕ ਵੀ ਸਰਸੇ ਵਾਲਿਆਂ ਦੇ ਖਿਲਾਫ ਬੁੱਲ ਤੋਂ ਬੁੱਲ ਨਹੀਂ ਚੱਕੇ। ਜਥੇਦਾਰਾਂ ਦਾ ਵਿਧੀ ਵਿਧਾਨ ਬਣਾਉਣ ਦੇ ਖਿਲਾਫ ਬਾਦਲ ਧੜਾ ਸਭ ਤੋਂ ਮੋਹਰੀ ਹੈ ਕਿ ਜੇ ਸਾਡੇ ਹੱਥੋਂ ਜਥੇਦਾਰ ਨਿਕਲ ਗਿਆ ਫਿਰ ਅਸੀਂ ਕੀ ਕਰਾਂਗੇ। ਇਸੇ ਕਰਕੇ ਜਦੋਂ ਇੱਥੇ ਕੋਈ ਚੰਗੇ ਤੋਂ ਚੰਗਾ ਬੰਦਾ ਵੀ ਆ ਜਾਵੇ ਤਾਂ ਲੋਕ ਸਮਝਦੇ ਆ ਕਿ ਇਹ ਤਾਂ ਬਾਦਲ ਕਹਿੰਦਾ ਪਿੱਛੋਂ ਹੀ ਨਿਕਲੂਗਾ। ਇਸ ਮਾਹੌਲ ਵਿੱਚ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਜਿਹੜੀ ਹੈ, ਉਹਦੇ ਉੱਤੇ ਸਵਾਲੀਆ ਨਿਸ਼ਾਨ ਲੱਗਣੇ ਇਹ ਬੜਾ ਮੰਦਭਾਗਾ ਹੈ। ਹਾਲਾਂਕਿ ਦੁਨੀਆ ਭਰ ਦੇ ਵਿੱਚ ਹਰ ਸਿੱਖ ਇਸ ਸਰਬ ਉੱਚਤਾ ਨੂੰ ਬਰਕਰਾਰ ਰੱਖਣ ਦੇ ਲਈ ਜਿੱਦ ਫੜੀ ਬੈਠਾ, ਪਰ ਤੁਹਾਡੇ ਸਾਹਮਣੇ ਹੈ ਕਿ ਸਾਡੇ ਕੌਮ ਦੇ ਜਿਹੜੇ ਕੁਝ ਜ਼ਿਆਦਾ ਸਿਆਣੇ ਲੋਕ ਨੇ, ਕੇਸਾਧਾਰੀ ਹਿੰਦੂ, ਖਾਸ ਤੌਰ ਦੇ ਉੱਤੇ ਜਿਹੜੇ ਲਾਲਿਆਂ ਦੇ ਟੇਟੇ ਚੜੇ ਹੋਏ ਨੇ, ਉਹਨਾਂ ਨੂੰ ਬੜੀ ਬਿਮਾਰੀ ਪਈ ਹੋਈ ਆ। ਸਿੱਖ ਤਾਂ ਕਦੇ ਨਹੀਂ ਕੋਈ ਕਹਿੰਦਾ ਮੈਂ ਨਹੀਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋ, ਪਰ ਇਹ ਬਹੁਤ ਪੁੱਤਪੁਣਾ ਕਰਦੇ ਆ। ਜਿਹੜਾ ਮਨਜੀਤ ਸਿੰਘ ਜੀਕੇ ਹੈ, ਉਹਦੇ ਪਿਓ ਜਥੇਦਾਰ ਸੰਤੋਖ ਸਿੰਘ ਦਿੱਲੀ ਨੂੰ ਅਕਾਲ ਤਖਤ ਸਾਹਿਬ ਸੱਦਿਆ ਗਿਆ ਸੀ। ਉਹਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਅਜਨੋਹਾ ਸਾਹਿਬ ਦੇ ਬਾਰੇ ਕੋਈ ਗਲਤ ਬਿਆਨੀਆਂ ਕੀਤੀਆਂ ਸੀ, ਜਿਸ ਕਰਕੇ ਮਸਲਾ ਕਾਫੀ ਉਲਝਿਆ ਹੋਇਆ ਸੀ। ਇੰਦਰਾ ਗਾਂਧੀ ਚਾਹੁੰਦੀ ਸੀ ਕਿ ਜਥੇਦਾਰ ਸੰਤੋਖ ਸਿੰਘ ਦਿੱਲੀ ਅੰਮ੍ਰਿਤਸਰ ਨਾ ਜਾਵੇ। ਇਹੋ ਜਿਹੇ ਮਾਹੌਲ ਵਿੱਚ ਉਹਨੇ ਪੂਰੀ ਇਸ ਗੱਲ ਤੇ ਆਖਿਆ ਕਿ ਜੋ ਮੈਥੋਂ ਹੋਰ ਮਰਜ਼ੀ ਕਰਵਾ ਲਓ, ਕਿਉਂਕਿ ਉਹ ਕਾਂਗਰਸ ਦਾ ਜਾਂ ਇੰਦਰਾ ਦਾ ਕਾਫੀ ਨੇੜਲਾ ਸੀ, ਪਰ ਮੈਂ ਅਕਾਲ ਤਖਤ ਸਾਹਿਬ ਤੇ ਤਾਂ ਲਾਜ਼ਮੀ ਜਾਊਂਗਾ।
ਜਦੋਂ ਇੱਕ ਰਾਤ ਨੂੰ ਇਹ ਖਬਰ ਆਈ ਕਿ ਇੱਕ ਮਾਮੂਲੀ ਕਿਸੇ ਨਾਲ ਤਕਰਾਰ ਵਿੱਚ ਸੋਹਣ ਸਿੰਘ ਸੰਧੂ ਸ਼ਾਇਦ ਉਹਦਾ ਨਾਂ ਸੀ, ਉਹਦੇ ਨਾਲ ਬਹਿਸਬਾਜ਼ੀ ਦੌਰਾਨ ਇੱਕ ਦੂਜੇ ਨੂੰ ਦੋਨਾਂ ਨੇ ਗੋਲੀਆਂ ਮਾਰਤੀਆਂ। ਪਿੱਛੇ ਕਹਿੰਦੇ ਆ ਵੀ ਗਨਮੈਨ ਨੇ, ਜਾਣੀ ਕਿ ਪਹਿਲਾਂ ਜਥੇਦਾਰ ਸੰਤੋਖ ਸਿੰਘ ਦਿੱਲੀ ਨੂੰ ਉਹਨੇ ਸੋਹਣ ਸਿੰਘ ਨੇ ਗੋਲੀ ਮਾਰਤੀ, ਫਿਰ ਉਹਦੇ ਗਨਮੈਨ ਨੇ ਸੋਹਣ ਸਿੰਘ ਨੂੰ ਮਾਰਤਾ। ਏਦਾਂ ਕੋਈ ਕਹਾਣੀ, ਪਰ ਦੋਨੇ ਉਹ ਮਰ ਗਏ। ਨਾਲ ਦੀ ਨਾਲ ਇਹ ਗੱਲ ਚੱਲਦੀ ਰਹੀ ਹੈ ਕਿ ਹੋ ਸਕਦਾ ਇਹ ਕੋਈ ਸਾਜ਼ਿਸ਼ ਹੋਵੇ। ਇੰਦਰਾ ਗਾਂਧੀ ਤੇ ਹੋਰ ਬਾਹਮਣਵਾਦ ਬੜਾ ਦੁਖੀ ਸੀ ਕਿ ਇਹ ਅਕਾਲ ਤਖਤ ਸਾਹਿਬ ਨੂੰ ਕੁਝ ਜ਼ਿਆਦਾ ਹੀ ਵੱਡਾ ਸਮਝਦੇ ਆ ਸਿੱਖ, ਇਹ ਕਿਉਂ ਉੱਥੇ ਜਾਣ ਦੀ ਜਿੱਦ ਕਰ ਪੇਸ਼ ਕਿਉਂ ਹੋਣ। 1984 ਮੌਕੇ ਸਿੱਖਾਂ ਦੇ ਘਰਾਂ 'ਚ ਜੰਮਿਆ ਹੋਇਆਂ ਨੂੰ ਕੁਲਦੀਪ ਸਿੰਘ ਬਰਾੜ, ਓਂਕਾਰ ਸਿੰਘ ਗਰਾਇਆ ਤੇ ਹੋਰ ਜਿਹੜੇ ਸਿੱਖ ਅਫਸਰ ਸੀ, ਇਹਨਾਂ ਨੂੰ ਰਣਜੀਤ ਸਿੰਘ ਦਿਆਲ ਵਰਗਿਆਂ ਨੂੰ ਸਿੱਖਾਂ ਦੇ ਘਰੇ ਜੰਮਿਆ ਹੋਇਆਂ ਨੂੰ ਕਿਹਾ ਗਿਆ ਕਿ ਤੁਸੀਂ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਨਾ, ਤਾਂ ਕਿ ਇਤਿਹਾਸ ਇਸ ਗੱਲ ਦੇ ਨਾਲ ਆਵੇ ਕਿ ਜੀ ਉਹ ਸਿੱਖਾਂ ਨੇ ਹਮਲਾ ਕੀਤਾ ਸੀ। ਖੈਰ, ਇਸ ਇਮਾਰਤ ਨੂੰ ਸਰਕਾਰੀ ਤੌਰ ਤੇ ਬਣਾਉਣਾ ਸੀ ਜਦੋਂ, ਫਿਰ ਬੂਟਾ ਸਿੰਘ ਗ੍ਰਹਿ ਮੰਤਰੀ ਮੂਹਰੇ ਲਾਇਆ ਗਿਆ, ਜਿਹਨੇ ਨਿਹੰਗ ਸੰਤਾ ਸਿੰਘ ਨੂੰ ਪਰਚਾ ਲਿਆ। ਹੁਣ ਜਦੋਂ ਇਹਨਾਂ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ ਤਾਂ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਬਾਰੇ ਬੜਾ ਰੌਲਾ ਪਾਇਆ ਗਿਆ ਕਿ ਜੀ ਉਹਨੂੰ ਤਾਂ ਸੱਦਿਆ ਹੀ ਨਹੀਂ ਜਾ ਸਕਦਾ, ਉਹ ਤਾਂ ਰਾਸ਼ਟਰਪਤੀ ਹੈ। ਪਰ ਉਹਨੂੰ ਸੰਮਣ ਵੀ ਗਏ। ਆਖਰ ਉਹ ਕਹਿੰਦੇ ਆ ਵੀ ਆਪਦੇ ਕਾਗਜ਼ ਪੱਤਰ ਦਿਖਾ ਕੇ ਸੁਰਖਰੂ ਹੋ ਗਿਆ 84 ਦੇ ਹਮਲੇ ਬਾਅਦ। ਇਹ ਗੱਲ ਹੁਣ ਸਮਝਣ ਦੀ ਲੋੜ ਹੈ ਕਿ ਉਹਦੇ ਕੋਲ ਉਦੋਂ ਤਰਲੋਚਨ ਸਿੰਘ ਹੁੰਦਾ ਸੀ, ਜਿਹੜਾ ਹੁਣ ਕੱਲ੍ਹ ਬੜਾ ਸਰਗਰਮਾ ਮੈਂਬਰ ਪਾਰਲੀਮੈਂਟ ਬਜ਼ੁਰਗ ਹੋਇਆ ਹੋਇਆ। ਮੇਰੀ ਆਤਮਾ ਕਹਿੰਦੀ ਆ ਕਿ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਤਾਂ ਬਤੌਰ ਰਾਸ਼ਟਰਪਤੀ ਵੀ ਇੱਥੇ ਆ ਕੇ ਰਾਜੀ ਸੀ, ਕਿਉਂਕਿ ਚਾਹੇ ਉਹ ਕਾਂਗਰਸ ਵਿੱਚ ਸੀ, ਚਾਹੇ ਉਹਦੇ ਹੋਰ ਬੜੇ ਨੁਕਸ ਨੇ, ਪਰ ਉਹ ਸਿੱਖ ਇਤਿਹਾਸ ਦਾ ਬੜਾ ਜਾਣੂ ਸੀ। ਤੇ ਉਹ ਇਹ ਗੱਲ ਕਿ ਜੇ ਮਹਾਰਾਜਾ ਰਣਜੀਤ ਸਿੰਘ ਪੇਸ਼ ਹੋ ਸਕਦਾ ਹੈ, ਮੈਂ ਕਿਉਂ ਨਹੀਂ ਜਾ ਸਕਦਾ। ਮੈਨੂੰ ਪੱਕਾ ਯਕੀਨ ਹੈ ਕਿ ਤਰਲੋਚਨ ਸਿੰਘ ਨੇ ਹਰਾਮੀਪੁਣਾ ਕੀਤਾ ਹੋਣਾ, ਇਹਨੇ ਕਿਹਾ ਹੋਣਾ ਕਿ ਅਸੀਂ ਕੋਈ ਹੱਲ ਕੱਢ ਲਾਂਗੇ, ਤੁਸੀਂ ਨਾ ਜਾਇਓ। ਇਹ ਬਿਲਕੁਲ ਉਹੀ ਬਿਮਾਰੀ ਹੈ ਕੇਸਾਧਾਰੀ ਹਿੰਦੂਆਂ ਵਾਲੀ। ਜਦੋਂ 1978 ਚ ਨਰਕਧਾਰੀਆਂ ਵਾਲਾ ਹੁਕਮਨਾਮਾ ਹੋਇਆ, ਉਦੋਂ ਵੀ ਇਹ ਗੱਲ ਕਹੀ ਗਈ ਸੀ ਕਿ ਸਰਕਾਰੀ ਸਿੱਖਾਂ ਉੱਤੇ ਹੁਕਮਨਾਮਾ, ਕਿਉਂ ਸਰਕਾਰੀ ਸਿੱਖ ਨਹੀਂ ਰਹਿੰਦਾ ਹੈਗਾ। ਬਥੇਰੇ ਸਿੱਖ ਨੇ ਜਿਹੜੇ ਸਰਕਾਰੀ ਮੁਲਾਜ਼ਮ ਨੇ, ਨੌਕਰੀ ਤੇ ਜਾਣ ਵੇਲੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਜਾਂਦੇ। ਸੋ ਜਿਹੜਾ ਇਹ ਵਿਚਾਰ ਤੋਰਿਆ ਗਿਆ ਕਿ ਜਿਹੜੇ ਭਾਰਤ ਸਰਕਾਰ ਦੇ ਮੁਲਾਜ਼ਮ ਨੇ ਉਹਨਾਂ ਨੂੰ ਇਹ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ, ਉਹ ਖਨੀ ਵੱਖਰੀ ਤਰ੍ਹਾਂ ਦੇ ਕੋਈ ਸਿੱਖ ਬਣ ਜਾਂਦੇ ਆ, ਇਹ ਤਰਲੋਚਨ ਸਿੰਘ ਵਰਗਿਆਂ ਨੂੰ ਬਿਮਾਰੀ ਪਈ ਹੋਈ ਹੈ। ਉਸੇ ਬੂਟਾ ਸਿੰਘ ਨੂੰ 1994 ਦੇ ਵਿੱਚ ਆਪਾਂ ਸਾਰਿਆਂ ਨੇ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਸਾਹਮਣੇ ਝੁਕਦਿਆਂ ਦੇਖਿਆ। ਉਹਦਾ ਸਰਦਾ ਸੀ, ਸਰਦਾ ਤਾਂ ਨਿਹੰਗ ਸੰਤਾ ਸਿੰਘ ਦਾ ਵੀ ਸੀ। ਕੋਈ ਹਰੇ ਤੋਪ ਥੋੜੀ ਚਲਾ ਦੇਣੀ ਆ। ਅਕਾਲ ਤਖਤ ਸਾਹਿਬ ਕੋਲੇ ਕਿਹੜਾ ਕੋਈ ਗੋਲੇ ਨੇ। ਹੁਣ ਆਹ ਫਿਰਦਾ ਮੁੱਖ ਮੰਤਰੀ ਆਪਣਾ ਭਗਵੰਤ ਮਾਨ, ਇਹਨੂੰ ਕਿਹੜਾ ਕਿਸੇ ਨੇ ਗੋਲੀ ਮਾਰ ਦੇਣੀ ਆ ਵੀ ਤੂੰ ਉੱਥੇ ਗੁਰੂ ਦੋਸ਼ੀ ਐਲਾਨਿਆ ਗਿਆ। ਪਰ ਆਖਰ ਕਿਉਂ ਇਹ ਵਿਚਾਰਨ ਦੀ ਲੋੜ ਆ ਕਿ 84-85 ਤੋਂ 94 ਤੱਕ ਉਹਨੇ ਕੀ ਭੁਗਤਿਆ, ਜਿਹਦੀ ਕਰਕੇ ਬੂਟਾ ਸਿੰਘ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਵਾ ਕੇ ਸੁਰਖਰੂ ਹੋਣ ਚ ਸੌਖਾ ਸਮਝਦਾ ਹੈ। ਤੇ ਉਦੋਂ ਇੱਕ ਗੁਰਮਤਿ ਪ੍ਰਕਾਸ਼ ਵਿੱਚ ਕਿਸੇ ਦੀ ਕਵਿਤਾ, ਸ਼ਾਇਦ ਪਾਂਧੀ ਨਨਕਾਣਵੀ ਸੀ, ਉਹਨੇ ਲਿਖਿਆ ਸੀ ਕਿ ਤੇਰੇ ਸਾਜੇ ਹੋਏ ਤਖਤ ਅਕਾਲ ਮੂਹਰੇ ਸਿਰ ਝੁਕਿਆ ਹਿੰਦ ਦੇ ਤਾਜ ਦਾ ਹੈ, ਜੋ ਕੋਈ ਵੀ ਤਖਤ ਦੀ ਸ਼ਰਨ ਆਉਂਦਾ ਪੰਥ ਉਸ ਨੂੰ ਸਦਾ ਨਵਾਜਦਾ ਹੈ। ਸਾਫ਼ ਕਰ ਦਿੰਦਾ। ਇਵੇਂ ਹੀ ਨਿਹੰਗ ਸੰਤਾ ਸਿੰਘ ਨੂੰ ਮਾਫ ਕੀਤਾ ਗਿਆ। ਜੇ ਇਹ ਨਾ ਆਉਂਦੇ ਤਾਂ ਸਾਡਾ ਮਾਣ ਟੁੱਟਣਾ ਸੀ। ਪਰ ਸ਼ੁਕਰ ਆ ਸਤਿਗੁਰੂ ਦਾ ਕਿ ਬੂਟਾ ਸਿੰਘ ਵਰਗੇ, ਸੰਤਾ ਸਿੰਘ ਵਰਗੇ, ਜਿਨ੍ਹਾਂ ਮਗਰ ਇੰਡੀਆ ਖੜਾ ਸੀ, ਇੰਡੀਆ
ਉਹਨਾਂ ਨੂੰ ਇੰਡੀਆ ਨੇ ਪੂਰਾ ਮਾਣ ਦਿੱਤਾ ਹੋਣਾ, ਪਰ ਉਹਨਾਂ ਨੇ ਕਮਾਲ ਕਰਤੀ, ਉਹ ਪੇਸ਼ ਹੋਏ। ਇਵੇਂ ਹੀ ਗਿਆਨੀ ਜੈਲ ਸਿੰਘ ਨੇ ਪੇਸ਼ ਹੋਣਾ ਸੀ, ਪਰ ਤਰਲੋਚਨ ਸਿੰਘ ਦੀ ਬੇੜੀਆਂ 'ਚ ਵੱਟੇ ਪੈ ਗਏ। ਇਸੇ ਤਰਲੋਚਨ ਸਿੰਘ ਨੇ ਪਿਛਲੇ 10-15 ਦਿਨ ਤੋਂ ਪੂਛ ਚੱਕੀ ਹੋਈ ਹੈ, ਬਹੁਤ ਭੜਕਾ ਰਿਹਾ ਲੋਕਾਂ ਨੂੰ ਕਿ ਜੀ ਜਿਹੜੇ ਅਸੈਂਬਲੀ ਦੇ MLA ਨੇ, ਇਹਨਾਂ ਨੂੰ ਅਕਾਲ ਤਖਤ ਸਾਹਿਬ ਸੱਦਿਆ ਹੀ ਨਹੀਂ ਜਾ ਸਕਦਾ। ਉਹਦੇ ਭਰਮ 'ਚ ਕਈ ਹੋਰ ਵੀ ਲੋਕ ਲੱਗੇ ਪਏ ਨੇ TV ਚੈਨਲਾਂ ਦੇ ਉੱਤੇ। ਉਹਨੇ ਪੂਰਾ ਮਾਹੌਲ ਬਣਾਇਆ ਕਿ ਕਿਸੇ ਤਰੀਕੇ ਨਾਲ ਇਹ ਜਿਹੜਾ ਸੰਮਣ ਕੀਤੇ ਹੋਏ ਨੇ ਇਹ ਰੱਦ ਹੋ ਜਾਣ। ਫਿਰ ਉਹਨੇ ਦੂਜਾ ਪਾਸਾ ਵੀ ਹੋ ਸਕਦਾ ਕਿਸੇ ਕੋਈ ਵਿਧਾਇਕ ਜਿਹੜਾ ਹੈ ਉਹ ਕਿਸੇ ਤਰੀਕੇ ਨਾਲ ਵਿਟਰ ਜਾਵੇ ਕਿ ਮੈਂ ਨਹੀਂ ਜਾਂਦਾ ਜੀ। ਜੇ ਕੋਈ ਵਿਧਾਇਕ ਹਾਈ ਕੋਰਟ ਚਲੇ ਜਾਵੇ ਕਿ ਮੈਨੂੰ ਨਜਾਇਜ਼ ਸੱਦਿਆ ਜਾ ਰਿਹਾ, ਬੜੀਆਂ ਤਰੀਕਾਂ ਬੜੇ ਢੰਗ ਅਪਣਾਏ ਗਏ ਅਕਾਲ ਤਖਤ ਸਾਹਿਬ ਦੀ ਪੇਸ਼ੀ ਦੇ ਖਿਲਾਫ ਮਾਹੌਲ ਬਣਾਉਣ ਲਈ, ਔਰ ਇਹ ਸਾਰੀ ਸ਼ਰਾਰਤ ਤਰਲੋਚਨ ਸਿੰਘ ਦੀ। ਪਰ ਸਤਿਗੁਰਾਂ ਦੇ ਬਲਿਹਾਰੇ ਜਾਈਏ, ਸਤਿਗੁਰਾਂ ਦੇ ਸਾਰੇ ਜਾਣੇ ਪੇਸ਼ ਹੋਏ। ਇੱਥੇ ਜੋ ਵਾਪਰਿਆ ਉਹ ਅਲੱਗ ਗੱਲ ਆ, ਪਰ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਅਥਾਰਟੀ ਹੈ ਜਿਹੜੀ, ਉਹਦੀ ਸਰਵਉੱਚਤਾ ਜਿਹੜੀ ਹੈ, ਉਹਨੂੰ ਸੈਲਿਊਟ ਕੀਤਾ ਸਭ ਨੇ। ਇਹ ਸਾਡੇ ਪੰਥ ਦੀ ਬਹੁਤ ਵੱਡੀ ਗੱਲ। ਇੱਥੋਂ ਤੱਕ ਕਿ ਐਡਵੋਕੇਟ ਨਵਕਰਨ ਸਿੰਘ, ਜਿਨ੍ਹਾਂ ਦਾ ਬੜਾ ਸਤਿਕਾਰ ਆ ਕੌਮ 'ਚ, ਸਿੱਖ ਸੰਘਰਸ਼ ਮੌਕੇ ਉਹਨਾਂ ਦੇ ਯੋਗਦਾਨ ਨੂੰ ਅਸੀਂ ਭੁਲਾ ਨਹੀਂ ਸਕਦੇ, ਉਹਨਾਂ ਨੇ ਵੀ ਬੜਾ ਇਸ ਗੱਲ ਤੇ ਕਿਹਾ ਕਿ ਜੀ ਇਹਨਾਂ ਨੂੰ ਸੱਦਣਾ ਗਲਤ ਆ ਵਿਧਾਇਕਾਂ। ਪਰ ਜਦੋਂ ਅੱਜ ਉਹਨਾਂ ਦੀ ਇੰਟਰਵਿਊ ਸੁਣੀ, ਕਹਿੰਦੇ ਜੇ ਮੈਨੂੰ ਸੁਨੇਹਾ ਆ ਜਾਵੇ, ਮੈਨੂੰ ਸੰਮਣ ਕਰ ਲਿਆ, ਉਹ ਕਹਿੰਦੇ ਜੇ ਤੁਹਾਨੂੰ ਸੱਦ ਲਿਆ ਕਹਿੰਦੇ ਮੈਂ ਤਾਂ ਜਾਊਂਗਾ। ਕਿਹੋ ਜਿਹੇ ਲੋਕ ਨੇ ਇਹ? ਜੇ ਤਾਂ ਇਹਨਾਂ ਨੂੰ ਸੱਦ ਲਓ ਤਾਂ ਕਹਿੰਦੇ ਅਸੀਂ ਜਾਵਾਂਗੇ, ਤੇ ਹੋਰਾਂ ਨੂੰ ਮਤਾਂ ਦਿੰਦੇ ਆ ਕਿ ਤੁਸੀਂ ਤਾਂ ਜੀ ਆਹ ਵਾ, ਤੁਸੀਂ ਤਾਂ ਉਹ ਆ। ਉਲਟਾ ਹੋਣਾ ਇਹ ਚਾਹੀਦਾ ਕਿ ਦੁਨੀਆ ਭਰ ਦੇ ਵਿੱਚ ਕਿਸੇ, ਜੇ ਇੱਕ ਰਾਜਾ, ਕਿੰਗ, ਬਾਦਸ਼ਾਹ, ਮਹਾਰਾਜਾ ਰਣਜੀਤ ਸਿੰਘ ਆ ਸਕਦਾ, ਰਾਸ਼ਟਰਪਤੀ ਵੀ ਆ ਸਕਦਾ ਜੇ ਉਹ ਸਿੱਖ। ਸਵਾਦ ਹੀ ਇਸ ਗੱਲ ਦਾ ਹੋਊਗਾ ਜਿੱਦਣ ਸਿੱਖਾਂ ਦੇ ਵਿੱਚੋਂ, ਜਿਵੇਂ ਬਰਨਾਲਾ ਸੀ, ਉਹ ਕਹਿੰਦਾ ਮੈਂ ਮੁੱਖ ਮੰਤਰੀ ਹੁੰਦਿਆਂ ਨਹੀਂ ਆਉਣਾ। ਆਹ ਤੁਹਾਡੇ ਸਾਹਮਣੇ ਆ। ਆਪਾਂ ਇਹਦੇ ਨਾਲ 100 ਗੱਲਾਂ ਤੇ ਅਸਹਿਮਤ ਰਹੀਏ, ਆਉਣ ਵਾਲੇ ਭਗਵੰਤ ਸਿੰਘ ਮਾਨ ਤੇ ਇਹ ਬਤੌਰ ਮੁੱਖ ਮੰਤਰੀ ਆਇਆ। ਇਹ ਹੋਣਾ ਚਾਹੀਦਾ ਕਿ ਦੁਨੀਆ ਕਵੇ ਕਿ ਸਿੱਖਾਂ ਦੇ ਵਿੱਚ ਆਪਦੇ ਤਖਤ ਪ੍ਰਤੀ, ਦਿੱਲੀ ਦੇ ਤਖਤ ਪ੍ਰਤੀ ਉਹਨਾਂ ਦੀ ਇੱਕ ਸੰਵੇਦਨਾ, ਇੱਕ ਸਮਝ ਹੈ, ਉਹਦੇ ਉਹ ਲਾਇਲ ਰਹਿੰਦੇ ਆ। ਪਰ ਮੁੱਖ ਉਹਨਾਂ ਲਈ ਅਕਾਲ ਤਖਤ ਸਾਹਿਬ। ਜਿਹੜੇ ਲੋਕ ਇਹ ਮਾਹੌਲ ਸਿਰਜਣ ਨੂੰ ਫਿਰਦੇ ਆ, ਉਹ ਲਾਲਿਆਂ ਤੋਂ ਚੱਲਦੇ ਨੇ। TV ਚੈਨਲਾਂ ਦੇ ਉੱਤੇ ਪਿਛਲੇ 2 ਦਿਨ ਤੋਂ ਬੜਾ ਰੰਡੀ ਰੋਣਾ ਪੈ ਰਿਹਾ ਕਿ ਜੀ ਅਕਾਲ ਤਖਤ ਸਾਹਿਬ ਨੇ ਕਿਵੇਂ ਸੱਦ ਲਏ ਇਹ ਚੁਣੇ ਹੋਏ MLA। ਮੈਂ ਕਹਿੰਦਾ ਹੋਣਾ ਹੀ ਇਹ ਚਾਹੀਦਾ। ਹਰੇਕ MLA MP ਇਸ ਗੱਲ ਦੇ ਉੱਤੇ ਜਦੋਂ ਵੀ ਉਹਨੂੰ ਪੁੱਛਿਆ ਜਾਵੇ, ਉਹ ਕਵੇ ਵੀ ਦੇਖੋ ਮੈਂ ਭਾਰਤੀ ਤੰਤਰ 'ਚ ਚੁਣਿਆ ਗਿਆ, ਪਰ ਮੇਰੀ ਕੌਮ ਦਾ ਤਖਤ ਆ। ਜੇਕਰ ਮੈਨੂੰ ਕਿਸੇ ਗੱਲ 'ਚੋਂ ਸੱਦ ਲੈਣ ਤੇ ਮੈਨੂੰ ਕਹਿਣ ਕਿ ਤੂੰ ਫਲਾਨੇ ਮੌਕੇ ਇੰਡੀਅਨ ਸਿਸਟਮ ਦੇ ਵਿੱਚ ਆਹ ਗੜਬੜ ਕੀਤੀ ਆ, ਮੈਂ ਉੱਥੇ ਜੇ ਮੇਰੀ ਉਹਨਾਂ ਨੇ ਕਿਹਾ ਤਨਖਾਹ ਮੈਂ ਤਾਂ ਭੁਗਤੂਗਾ। ਤੁਹਾਡੇ ਵੱਲੋਂ ਮੈਂ ਕਾਣਾ ਨਹੀਂ ਪੈਂਦਾ, ਪਰ ਮੈਂ ਉਧਰ ਪੂਰਾ ਭੁਗਤੂਗਾ। ਇਹ ਹੋਣਾ ਚਾਹੀਦਾ। ਸਾਡੇ ਤਖਤ ਗੱਲ ਕੀ ਹੈ, ਜਿਹੜਾ ਇਹ ਤਖਤ ਆ ਇਹ ਸਦੀਵੀ ਹੈ। ਆਹ ਜਿਹੜੇ ਲਈ ਫਿਰਦੇ ਆ ਇਹ ਭੂਪਤ ਸਿਵ ਦਿਵਸ ਚਾਰ ਕੇ, ਆਹ ਜਿਹੜੇ ਰਾਜੇ ਨੇ ਨਾ, ਅਸੀਂ ਦੇਖਿਆ ਇਸੇ ਅਕਾਲ ਤਖਤ ਦੇ ਸਾਹਮਣੇ, ਕਦੇ ਕੋਈ ਮੁਗਲਾਂ ਦਾ ਰਾਜ, ਕਦੇ ਪਠਾਣਾਂ ਦਾ ਰਾਜ, ਕਦੇ ਪੁਰਤਗੇਲ ਆ ਗਏ, ਕਦੇ ਫਲਾਨੇ ਆ ਗਏ। ਆ ਜਿਹੜੇ ਹੁਣ ਤੁਰੇ ਫਿਰਦੇ ਆ ਇਹ ਸਮਝਦੇ ਆ ਖਰੇ ਅਸੀਂ ਸਦੀਵੀ ਆ। ਕੋਈ ਸਦੀਵੀ ਸਦੂਵੀ ਨਹੀਂ, ਪਤਾ ਨਹੀਂ ਕਦੋਂ ਦੁਨੀਆ ਦਾ ਨਕਸ਼ਾ ਬਦਲ ਜਾਣਾ ਤੇ ਆਹ ਇੰਡੀਆ ਹੋਣ ਵਾਲਾ ਨਹੀਂ ਰਹਿਣਾ। ਇਹ ਜਿਹੜੀਆਂ ਹਕੂਮਤਾਂ ਨੇ ਇਹ ਬਦਲ ਸਕਦੀਆਂ ਨੇ, ਇਹ ਜਿਹੜੇ ਨਿਜ਼ਾਮ ਨੇ ਬਦਲ ਸਕਦੇ ਨੇ। ਆ ਜਿਹੜੇ ਭਾਰਤੀ ਤੰਤਰ ਦੇ ਅੱਜ ਗੁਲਾਮ ਬਣੇ ਹੋਏ ਨੇ, ਇਹ ਕਿਸੇ ਹੋਰ ਦੇ ਕੱਲ੍ਹ ਨੂੰ ਗੁਲਾਮ ਹੋ ਸਕਦੇ ਨੇ। ਪਰ ਅਕਾਲ ਤਖਤ ਸਾਹਿਬ ਸਦੀਵੀ। ਸੋ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਜਿਹੜੀ ਹੈ, ਉਹਦੇ ਬਾਰੇ ਕਿਸੇ ਵੀ ਕਿਸਮ ਦਾ ਕੋਈ ਸਮਝੌਤਾ, ਕਿਸੇ ਵੀ ਕਿਸਮ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਇੱਕ ਇੱਥੇ ਰੋਬਨ ਸਿੰਘ ਕਰਕੇ ਮੀਡੀਆ ਦੇ ਵਿੱਚ ਐਕਟਿਵ ਆ ਬੰਦਾ, ਕਈ ਜਿਹੜੀਆਂ ਵੱਡੀਆਂ ਇੰਡੀਆ ਦੀਆਂ ਨਿਊਜ਼ ਏਜੰਸੀਆਂ ਨੇ ਉਹਦੇ ਵਿੱਚ ਵੀ ਸਰਗਰਮ ਰਿਹਾ।
ਰਵਿੰਦਰ ਸਿੰਘ ਰੋਬਿਨ, ਉਹ ਮੈਂ ਦੇਖ ਰਿਹਾ ਸੀ ਇੰਡੀਆ ਟੂਡੇ ਚੈਨਲ ਦੇ ਉੱਤੇ। ਉਹਨੇ ਬੜਾ ਸੋਹਣੇ ਤਰੀਕੇ ਨਾਲ ਪੱਖ ਰੱਖਿਆ ਕਿ ਇਹ ਕੋਈ ਧਾਰਮਿਕ ਅਤੇ ਸਿਆਸੀ ਸੱਤਾ ਦੇ ਵਿਚਾਲੇ ਅਕਾਲ ਤਖਤ ਸਾਹਿਬ ਨੇ ਕੋਈ ਲਾਈਨ ਨਹੀਂ ਖਿੱਚੀ। ਉਹਨਾਂ ਨੇ ਕੀ ਕੀਤਾ ਹੈ ਉਹਦੇ ਬਾਰੇ ਉਹਦੇ ਵਿਚਾਰ ਇੰਗਲਿਸ਼ ਦੇ ਵਿੱਚ ਸਾਰੇ ਇੰਡੀਆ ਲਈ ਅੱਖਾਂ ਖੋਲਣ ਵਾਲੇ ਹੈ। ਹੋਰ ਵੀ ਸਾਡੇ ਕਈ ਲੋਕਾਂ ਨੇ ਅੱਡ-ਅੱਡ ਚੈਨਲਾਂ ਤੇ ਜਾ ਕੇ ਗੱਲ ਕੀਤੀ ਹੈ। ਇੱਕ ਇੰਡੀਆ ਟੂਡੇ ਉੱਤੇ ਜਿਹੜੀ ਡਿਬੇਟ ਚੱਲੀ, ਉਹਦਾ ਕੁਐਸਚਨ ਬਣਾਇਆ ਗਿਆ ਸੀ ਕਿ ਇਜ਼ ਸ਼੍ਰੀ ਅਕਾਲ ਤਖਤ ਅਬਾਵ ਦਾ ਕਾਂਸਟੀਟਿਊਸ਼ਨ? ਕੀ ਅਕਾਲ ਤਖਤ ਭਾਰਤੀ ਸੰਵਿਧਾਨ ਤੋਂ ਵੱਡਾ ਹੈ, ਉੱਤੇ ਹੈ? ਇਸ ਗੱਲ ਦੇ ਉੱਤੇ ਸਾਡੇ ਲੋਕਾਂ ਨੇ ਜਿਵੇਂ ਪੱਖ ਪੇਸ਼ ਕੀਤਾ, ਆ ਜਿਹੜੇ ਹੈਗੇ ਆ ਵਕੀਲ ਸਾਹਿਬਾਨ, ਆ ਜਿਹੜੇ ਤਰਲੋਚਨ ਸਿੰਘ ਬਾਰੇ ਮੈਂਬਰ ਪਾਰਲੀਮੈਂਟ, ਇਹਨਾਂ ਸਾਰਿਆਂ ਦੇ ਸਿਰ ਤੇ ਤਾਂ ਸਵਾਹ ਪੈਂਦੀ ਆ ਜਦੋਂ ਸਾਡੀ ਕੌਮ ਦੇ ਆਮ ਜਿਹੇ ਲੋਕ ਕਹਿੰਦੇ ਆ ਕਿ ਨਾ ਭਾਈ, ਕਿਸੇ ਨੇ ਅਕਾਲ ਤਖਤ ਸਾਹਿਬ ਨੂੰ ਤੁਹਾਡੇ ਕਾਂਸਟੀਟਿਊਸ਼ਨ ਤੋਂ ਉੱਤੇ ਰੱਖਿਆ, ਨਾ ਕਿਸੇ ਹੋਰ ਮੁਲਕ ਦੇ ਕਾਂਸਟੀਟਿਊਸ਼ਨ ਤੋਂ ਉੱਤੇ ਰੱਖਣ ਦੀ ਕੋਈ ਲੋੜ। ਸਾਡਾ ਅਕਾਲ ਤਖਤ ਸਾਹਿਬ ਸਿੱਖਾਂ ਲਈ ਸੋਵਰਨ ਹੈ, ਸਿੱਖਾਂ ਦੀ ਪ੍ਰਭੂ ਸੱਤਾ ਦਾ, ਸਿੱਖਾਂ ਦੇ ਹਿਸਾਬ ਨਾਲ। ਜਿਵੇਂ ਹਿੰਦੂਆਂ ਕੋਲੇ ਸ਼ੰਕਰਾਚਾਰੀਆ ਹੈ, ਜਿਵੇਂ ਹਿੰਦੂਆਂ ਕੋਲੇ ਆਪਦੇ ਪੀਠ ਨੇ, ਉਹਨਾਂ ਦੀ ਕਈ ਖੇਤਰਾਂ ਚ ਅਗਵਾਈ ਕਰਦੇ ਆ ਜਾਂ ਧਾਰਮਿਕ ਖੇਤਰ ਚ ਅਗਵਾਈ ਕਰਦੇ। ਮੁਸਲਮਾਨਾਂ ਕੋਲੇ ਵੀ ਆਪਦੇ ਮੁੱਲੇ ਮਲਾਣੇ, ਦੇਵਬੰਦੀ ਪਰੰਪਰਾ, ਫਿਰ ਮੱਕਾ ਮਦੀਨਾ। ਈਸਾਈਆਂ ਕੋਲੇ ਵੀ ਆਪਦੇ ਚਰਚ ਨੇ, ਉਹਨਾਂ ਕੋਲੇ ਵੀ ਆਪਦਾ ਫਾਦਰ ਹੈ, ਉਹਨਾਂ ਕੋਲੇ ਵੀ ਆਪਦਾ ਪੋਪ ਹੈ। ਤੁਸੀਂ ਕਹਿ ਸਕਦੇ ਹੋ ਕਿ ਸ਼ੰਕਰਾਚਾਰੀਆ ਜਾਂ ਪੱਕੇ ਮਦੀਨੇ ਵਾਲੇ ਜਾਂ ਮੁੱਲਾ ਮਲਾਣੇ ਜਾਂ ਜਿਹੜੇ ਪੋਪ ਆ, ਗਿਰਜੇ ਆ, ਇਹ ਤਾਂ ਜੀ ਧਾਰਮਿਕ ਅਗਵਾਈ ਕਰਦੇ ਆ। ਇਹ ਝੂਠ ਆ, ਸਾਰੇ ਦੇ ਸਾਰੇ ਸਿਆਸਤ ਵਿੱਚ ਨੇ। ਜਦੋਂ ਦੁਰਗਾ ਦੇਵੀ 10 ਬਾਹਾਂ ਦੇ ਵਿੱਚ, ਹੱਥਾਂ ਦੇ ਵਿੱਚ ਸ਼ਾਸਤਰ ਧਾਰਨ ਕਰਦੀ ਹੈ, ਜਦੋਂ ਕ੍ਰਿਸ਼ਨ ਦਾ ਸੁਦਰਸ਼ਨ ਚੱਕਰ ਚੱਲਦਾ ਹੈ, ਜਦੋਂ ਸ਼੍ਰੀ ਰਾਮ ਚੰਦਰ ਜੰਗ ਲੜਦੇ ਨੇ, ਤੇ ਉਹਨਾਂ ਦੇ ਸ਼ਾਸਤਰ, ਉਹਨਾਂ ਦੀਆਂ ਲੜਾਈਆਂ ਕਿਸੇ ਰਾਜ ਦੀ ਕਾਇਮੀ ਲਈ ਹੁੰਦੀਆਂ। ਇਵੇਂ ਹੀ ਸਾਰੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਕਹੀਆਂ ਜਾਂਦੀਆਂ ਨੇ ਅੱਡ-ਅੱਡ ਧਰਮਾਂ ਦੀਆਂ, ਉਹ ਰਾਜਨੀਤਿਕ ਨੇ। ਅਸੀਂ ਬਾਕੀਆਂ ਵਾਂਗੂ ਡਰਾਮਾ ਨਹੀਂ ਕਰਦੇ। ਸਾਡਾ ਅਕਾਲ ਤਖਤ ਸਾਹਿਬ ਪੀਰੀ ਤੇ ਪੀਰੀ ਦਾ ਸੁਮੇਲ ਹੈ। ਬੇਸ਼ੱਕ ਸਾਡੇ ਇਹ ਭਰਮ ਹੈ ਕਿ ਦੋ ਜਿਹੜੇ ਨਿਸ਼ਾਨ ਸਾਹਿਬ ਨਹੀਂ, 6ਵੇਂ ਸਤਿਗੁਰਾਂ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਨ ਦੇ ਨਾਲ ਪੀਰੀ ਪੀਰੀ ਦੀਆਂ 2 ਕਿਰਪਾਨਾਂ ਧਾਰਨ ਕਰਕੇ ਜੋ ਸਾਨੂੰ ਮੱਤ ਦਿੱਤੀ ਹੈ ਕਿ ਸਿੱਖ ਨੇ ਦੁਨੀਆ ਦੇ ਵਿੱਚ ਧਰਮ ਅਤੇ ਰਾਜਨੀਤੀ ਨੂੰ ਕਿਵੇਂ ਇਕਜੁੱਟ ਰੱਖ ਕੇ ਤੁਰਨਾ। ਸੋ ਅਸੀਂ ਭਾਈ ਤੁਹਾਡੇ ਕਿਸੇ ਕਨਸਟੀਟਿਊਸ਼ਨ ਦੇ ਉੱਤੇ ਜਾਂ ਥੱਲੇ ਨਹੀਂ ਅਕਾਲ ਤਖਤ ਸਾਹਿਬ ਨੂੰ ਰੱਖਦੇ। ਅਕਾਲ ਤਖਤ ਸਾਹਿਬ ਤੋਂ ਸੇਧ ਲੈ ਕੇ ਇੱਕ ਸਿੱਖ ਜਿਹੜਾ ਚੰਗਾ ਸਿੱਖ ਹੋਊਗਾ, ਉਹ ਕਿਸੇ ਵੀ ਸਿਸਟਮ ਦੇ ਵਿੱਚ ਹੋਵੇ, ਉੱਥੇ ਉਹਦਾ ਮਾਣ ਹੋਊਗਾ, ਉਹਦੀ ਵਡਿਆਈ ਹੋਊਗੀ ਕਿ ਸਿੱਖ ਆ, ਇਹ ਕਿਸੇ ਨਾਲ ਗਲਤ ਨਹੀਂ ਕਰੂ। ਸਿਸਟਮ 'ਚ ਕਿਸੇ 'ਚ ਨੁਕਸ ਹੋ ਸਕਦੇ, ਪਰ ਸਿੱਖ ਜਿਹੜਾ ਹੈ ਉਹਦੇ 'ਚ ਕੋਈ ਨੁਕਸ ਨਹੀਂ, ਕਿਉਂਕਿ ਸਿੱਖੀ 'ਚ ਕੋਈ ਨੁਕਸ ਨਹੀਂ। ਸੋ ਅਕਾਲ ਤਖਤ ਸਾਹਿਬ ਦੇ ਬਾਰੇ ਤਰਲੋਚਨ ਸਿੰਘ ਵਰਗੇ ਜਾਂ ਹੋਰ ਲੋਕਾਂ ਨੇ ਜੋ ਵਹਿਮ ਪਾਇਆ, ਭਰਮ ਪਾਇਆ, ਉਹ ਪਰਸੋਂ ਵਾਲੀ ਪੇਸ਼ੀ ਤੋਂ ਬਾਅਦ ਨਿਕਲ ਭਾਵੇਂ ਗਿਆ, ਪਰ ਪੰਪ ਹੁਣ ਵੀ ਮਾਰਿਆ ਜਾ ਰਿਹਾ ਕਿ ਕਿਸੇ ਤਰੀਕੇ ਨਾਲ ਇਹਨੂੰ ਵੰਗਾਰ ਦਿੱਤਾ ਜਾਵੇ, ਇਸ ਫੈਸਲੇ ਨੂੰ ਨਾ ਮੰਨਿਆ ਜਾਵੇ। ਪਰ ਪਹਿਲਾਂ ਸੁਖਬੀਰ ਬਾਦਲ ਹੁਣੀ ਸਵਾਦ ਲੈ ਚੁੱਕੇ ਆ, ਹੁਣ ਆਮ ਆਦਮੀ ਪਾਰਟੀ ਵਾਲੇ ਵੀ ਸਵਾਦ ਲੈ ਲੈਣ। ਖੈਰ, ਸਾਡੀ ਕੌਮ ਨੂੰ ਹਰ ਮੋੜ ਤੇ ਇਹੋ ਜਿਹੇ ਚੱਕਰ ਪੈਂਦੇ ਰਹੇ ਆ, ਪੈਂਦੇ ਰਹਿਣਗੇ। ਅਸੀਂ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਡੀ ਕੌਮ ਨੂੰ ਆਜ਼ਾਦੀ ਮਿਲੇ, ਖਾਲਿਸਤਾਨ ਮਿਲੇ, ਤਾਂ ਕਿ ਇਹਨਾਂ ਕਿ ਫਲਾਣੇ ਤੋਂ ਉੱਤੇ ਰੱਖਤਾ, ਫਲਾਣੇ ਸੰਵਿਧਾਨ ਤੋਂ ਥੱਲੇ ਕਰਤਾ, ਇਹਨਾਂ ਚੱਕਰਾਂ ਤੋਂ ਨਿਕਲਿਆ ਜਾ ਸਕੇ। ਸਮਾਪਤੀ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ